ਲਈ ਜੋ ਇਹ ਦਿਨ ਚੱਲ ਰਹੇ ਨੇ ਉਹ ਸ਼ਹੀਦੀ ਦਿਨ ਚੱਲ ਰਹੇ ਨੇ, ਪਰ ਉਸ ਦੇ ਦੂਸਰੇ ਪਾਸੇ ਹੀ ਅੱਜ ਦਾ ਜੋ ਦਿਨ ਹੈ ਉਹ ਬੜਾ ਹੀ ਅਹਿਮੀਅਤ ਤੇ ਮੁਬਾਰਕ ਵਾਲਾ ਦਿਨ ਹੈ। ਸੋ ਪਹਿਲਾਂ ਤੇ ਅਸੀਂ ਸਭ ਈਸਾਈ ਭਾਈਚਾਰੇ ਨੂੰ ਮੈਰੀ ਕ੍ਰਿਸਮਸ ਕਹਿੰਦੇ ਆ, ਔਰ ਦੂਸਰੇ ਪਾਸੇ ਪਾਕਿਸਤਾਨ ਦੀ ਜੋ ਆਵਾਮ ਹੈ ਉਹਨਾਂ ਨੂੰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆ। ਸੋ ਡਾਕਟਰ ਸਾਹਿਬ ਮੇਰੇ ਨਾਲ ਮੌਜੂਦ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਤੁਸੀਂ ਚੰਗੀ ਸ਼ੁਰੂਆਤ ਕੀਤੀ ਹੈ ਜੀ, ਕਿਉਂਕਿ ਅੱਜ ਜਦੋਂ ਅਸੀਂ ਦੁਨੀਆ ਵੱਲ ਨਜ਼ਰ ਮਾਰਦੇ ਹਾਂ ਤੇ ਜ਼ਾਹਰ ਹੈ ਕਿ ਇੱਕ ਪ੍ਰਿੰਸੀਪਲ ਜਿਹੜਾ ਮੁੱਢਲੇ ਤੌਰ ਦੇ ਉੱਤੇ ਇੰਟਰਨੈਸ਼ਨਲੀ ਰੈਕਗਨਾਈਜ਼ਡ ਹੋਇਆ, ਉਹ ਯੂਨਾਈਟਿਡ ਨੇਸ਼ਨਸ ਦਾ ਚਾਰਟਰ ਹੋਏ ਜਾਂ ਇੰਟਰਨੈਸ਼ਨਲ ਹੋਰ ਕੋਵੈਨੈਂਟ ਹੋਣ ਕਿ ਅਸੀਂ ਇੱਕ ਦੂਸਰੇ ਦੇ ਵਿਚਾਰਾਂ ਦਾ, ਇੱਕ ਦੂਸਰੇ ਦੇ ਮਜ਼ਹਬੀ ਵਿਸ਼ਵਾਸਾਂ ਦਾ ਸਤਿਕਾਰ ਕਰੀਏ, ਜੀ, ਉਹਨਾਂ ਨੂੰ ਇਵੇਂ ਹੀ ਸਮਝੀਏ ਕਿ ਅਸੀਂ ਸਾਰੇ ਮਾਨਸ ਕੀ ਜਾਤ ਸਭ ਹੈ ਇੱਕ ਪਹਿਚਾਨ ਬੋ, ਕਿ ਅਸੀਂ ਸਾਰੇ ਇਨਸਾਨ ਇੱਕੋ ਹੀ ਪਿਤਾ ਦੇ ਪੁੱਤਰ ਪੁੱਤਰੀਆਂ। ਬੇਸ਼ੱਕ ਸਾਡੇ ਰਾਹ ਅੱਡ-ਅੱਡ ਹੋ ਸਕਦੇ ਨੇ ਫੇਥ ਦੇ ਹਵਾਲੇ ਨਾਲ, ਔਰ ਹਰ ਇੱਕ ਨੂੰ ਹੱਕ ਹੈ ਕਿ ਉਹ ਆਪਣੇ ਮਜ਼ਹਬ ਨੂੰ, ਆਪਣੇ ਫੇਥ ਨੂੰ, ਜਾਂ ਉਹ ਜੇ ਨਹੀਂ ਵੀ ਯਕੀਨ ਕਰਦਾ ਕਿਸੇ ਤੇ, ਕਿ ਉਹ ਆਜ਼ਾਦੀ ਦੇ ਨਾਲ ਇਸ ਧਰਤੀ ਤੇ ਰਹਿ ਸਕੇ। ਔਰ ਜਿਵੇਂ ਤੁਸੀਂ ਦੱਸਿਆ ਕਿ ਅੱਜ ਜਿੱਥੇ ਈਸਾਈ ਭਾਈਚਾਰਾ ਦੁਨੀਆ ਦੇ ਵਿੱਚ ਇਸ ਵੇਲੇ 2 ਬਿਲੀਅਨ ਤੋਂ ਜ਼ਿਆਦਾ ਈਸਾਈ ਨੇ, ਆਲਮੋਸਟ 1/3 ਹੈ ਹਿਊਮਨ ਕਾਈਂਡ ਦਾ, ਔਰ ਉਹਨਾਂ ਚੋਂ ਵੀ ਜਿਹੜਾ ਲਗਭਗ 1.25 ਬਿਲੀਅਨ ਤੋਂ ਜ਼ਿਆਦਾ ਕੈਥੋਲਿਕਸ ਨੇ। ਔਰ ਜ਼ਾਹਰ ਹੈ ਕਿ ਈਸਾਈਅਤ ਦੇ ਵਿੱਚ ਵੀ ਉਹਨਾਂ ਦੀਆਂ 1200 ਤੋਂ ਜ਼ਿਆਦਾ ਡੀਨੋਮੀਨੇਸ਼ਨਸ ਨੇ। ਇੱਕ ਜ਼ਮਾਨਾ ਸੀ ਕਿ ਜਿਹੜਾ ਇਹਨਾਂ ਦਾ ਚਰਚ ਜਿਸ ਦਾ ਕਦੇ ਬੇਸਡ ਸੀਰੀਆ ਦੇ ਵਿੱਚ ਰਿਹਾ, ਸੀਰੀਅਨ ਚਰਚ ਦੇ ਥੱਲੇ ਉਹਨੂੰ ਜਾਣਿਆ ਜਾਂਦਾ ਹੈ। ਫਿਰ ਅਸੀਂ ਦੇਖਦੇ ਹਾਂ ਕਿ ਆਰਥੋਡਾਕਸ, ਈਸਟਰਨ ਆਰਥੋਡਾਕਸ ਜਿਹੜੇ ਅੱਜ ਵੀ ਰਸ਼ੀਆ ਦੇ ਵਿੱਚ ਵੱਡੀ ਗਿਣਤੀ 'ਚ ਨੇ, ਉਹਨਾਂ ਦੀਆਂ ਆਪਣੀਆਂ ਪਰੰਪਰਾਵਾਂ ਨੇ। ਰੋਮਨ ਕੈਥੋਲਿਕ ਜਿਹੜੇ ਇਟਲੀ ਦੇ ਸ਼ਹਿਰ ਰੋਮ ਦੇ ਵਿੱਚ ਜਿੱਥੇ ਪੋਪ ਦਾ ਹੈੱਡਕੁਆਰਟਰ ਹੈ, ਵੈਟੀਕਨ, ਉਹ ਜਿਹੜਾ ਆਪਣਾ ਇੱਕ ਅੱਡ ਫਿਰਕਾ ਰੱਖਦੇ ਨੇ, ਔਰ ਨੰਬਰ ਵਾਈਜ਼ ਸਭ ਤੋਂ ਜ਼ਿਆਦਾ ਰੋਮਨ ਕੈਥੋਲਿਕ ਨੇ, ਕਿਉਂਕਿ ਉਹਨਾਂ ਦੇ ਕੋਲ ਇੱਕ ਆਰਗੇਨਾਈਜੇਸ਼ਨਲ ਸਟਰਕਚਰ ਹੈ। ਔਰ ਇਹੀ ਨਹੀਂ ਕਿ ਵੀ ਉਹ ਇੱਕ ਜਸਟ ਮਜ਼ਹਬੀ ਅਦਾਰਾ ਹੈ। ਦੁਨੀਆ ਦੇ 150 ਦੇ ਲਗਭਗ ਦੇਸ਼ਾਂ ਦੇ ਵਿੱਚ ਵੈਟੀਕਨ ਦੀਆਂ ਆਪਣੀਆਂ ਐਮਬੈਸੀਜ਼ ਵੀ ਨੇ। ਔਰ ਇਹ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ ਇੱਕ ਜ਼ਮਾਨਾ ਸੀ ਕਿ ਇੱਕ ਵੱਡਾ ਹਿੱਸਾ ਯੂਰਪ ਦਾ ਵੀ ਜਿਹੜਾ ਉਸ ਦੇ ਉੱਤੇ ਉਹ ਸਿੱਧੇ ਰੂਲ ਕਰਦੇ ਸੀ, ਪਰ ਜਿਉਂ-ਜਿਉਂ ਉਹਨਾਂ ਦੀ ਤਾਕਤ ਸੁੰਗੜਦੀ ਗਈ ਮਜ਼ਹਬੀ ਦਾਇਰੇ ਦੇ ਵਿੱਚ, ਸਭ ਤੋਂ ਪਹਿਲਾਂ 15ਵੀਂ ਸਦੀ ਦੇ ਵਿੱਚ ਮਾਰਟਨ ਲੂਥਰ ਨੇ ਚੈਲੰਜ ਕੀਤਾ, ਜਿਸ ਚੋਂ ਪ੍ਰੋਟੈਸਟੈਂਟ ਚਰਚ ਨਿਕਲਿਆ। ਫਿਰ ਅਸੀਂ ਦੇਖਦੇ ਹਾਂ ਵਕਤ ਪਾ ਕੇ ਇੰਗਲੈਂਡ ਦੇ ਬਾਦਸ਼ਾਹ ਨਾਲ ਪੋਪ ਦਾ ਟਕਰਾਅ ਹੋਇਆ, ਫਿਰ ਚਰਚ ਆਫ ਇੰਗਲੈਂਡ ਨਿਕਲਿਆ ਜਿਹਨੂੰ ਐਂਗਲੀਕਨ ਚਰਚ ਕਹਿੰਦੇ ਨੇ। ਲੇਕਿਨ ਇਹਦੇ ਬਾਵਜੂਦ ਵੈਟੀਕਨ ਦਾ ਹੋਲਡ ਵੱਡੇ ਪੈਮਾਨੇ ਦੇ ਉੱਤੇ ਸਿਆਸੀ ਤੌਰ ਤੇ ਘਟਿਆ, ਔਰ 1930 'ਚ ਮੁਸੋਲਿਨੀ ਜਦੋਂ ਇਟਲੀ ਦਾ ਹਾਕਮ ਸੀ, ਪੋਪ ਦੇ ਨਾਲ ਇੱਕ ਸੰਧੀ ਦੇ ਤਹਿਤ ਜਿਹੜਾ ਅੱਜ ਵੈਟੀਕਨ ਹੈ, ਇਸ ਨੂੰ ਥੀਓਪੋਲੀਟੀਕਲ ਜਿਹੜਾ ਸੈਂਟਰ ਕੈਥੋਲਿਸਿਜ਼ਮ ਦਾ ਮੰਨਿਆ ਗਿਆ। ਬੇਸ਼ੱਕ ਉਹਨਾਂ ਦੀਆਂ, ਜਿਵੇਂ ਮੈਂ ਕਿਹਾ, ਆਪਣੀਆਂ ਐਮਬੈਸੀਜ਼ ਨੇ, ਆਪਣੀਆਂ ਉਹਨਾਂ ਦੀਆਂ ਜਿਹੜੀ ਹੈ ਉਹ ਰੇਡੀਓ ਸਟੇਸ਼ਨ ਹੈ, ਟੀਵੀ ਹੈ, ਕਰੰਸੀ ਹੈ, ਪਾਸਪੋਰਟ ਹੈ। ਔਰ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਆਲਰੇਡੀ ਜਿਹੜਾ ਕ੍ਰਿਸਚਨਸ ਦੇ ਲਿਹਾਜ਼ ਨਾਲ ਵੱਡਾ ਦਿਨ ਕ੍ਰਿਸਮਸ ਈਵ ਜਿਹਨੂੰ ਕਿਹਾ ਜਾਂਦਾ ਹੈ, ਸ਼ਾਮ ਉਸ ਤੋਂ ਪਹਿਲੀ, ਉਹਦੀ ਵੀ ਅਹਿਮੀਅਤ ਇਹ ਹੈ ਕਿ ਕਿਉਂਕਿ ਕ੍ਰਿਸਮਸ ਦਾ ਮਤਲਬ ਹੀ ਇਹ ਹੈ ਕ੍ਰਾਈਸਟ ਮਾਸ, ਕਿ ਗੈਦਰਿੰਗ ਜਿਹਨੂੰ ਅਸੀਂ ਸੰਗਤ ਕਹਿੰਦੇ ਹਾਂ। ਔਰ ਇਹ ਕ੍ਰਿਸਮਸ ਈਵ ਹੁੰਦੀ ਹੈ ਜਦੋਂ ਕਿ ਪੋਪ ਦੁਨੀਆ ਦੀਆਂ ਸੈਂਕੜਿਆਂ ਜ਼ਬਾਨਾਂ ਦੇ ਵਿੱਚ ਸਾਈਮਲਟੇਨੀਅਸਲੀ ਜਿਹਦਾ ਟਰਾਂਸਲੇਸ਼ਨ ਹੋ ਰਿਹਾ ਹੁੰਦਾ ਹੈ, ਉਹ ਉਸ ਵੈਟੀਕਨ ਦੇ ਚੌਂਕ ਦੇ ਵਿੱਚ, ਹਾਲਾਂ ਜੀਸਸ ਕ੍ਰਾਈਸਟ ਕਦੇ ਵੈਟੀਕਨ ਨਹੀਂ ਆਏ, ਉਹ ਸੇਂਟ ਜੌਨ ਪੌਲ ਦੇ ਨਾਲ ਜਾਂ ਪੀਟਰ ਦੇ ਨਾਲ ਜੁੜੀਆਂ ਹੋਈਆਂ ਯਾਦਾਂ ਨੇ ਕਿ ਕਿਵੇਂ, ਔਰ ਇੱਕ ਵੱਖਰਾ ਚੈਪਟਰ ਹੈ ਕਿ ਯੂਰਪ ਦੇ ਵਿੱਚ ਕ੍ਰਿਸਚੀਅਨਿਟੀ ਕਿਵੇਂ ਪਹੁੰਚੀ। ਓਰੀਜਨਲ ਟੈਕਸਟ ਜਿਹੜੇ ਨੇ ਉਹਨਾਂ ਦੇ ਜਿਹੜੇ ਨੇ ਉਹ ਹੀਬਰੀਓ ਜਾਂ ਅਰਬੀ ਚੋਂ ਕਿਵੇਂ ਲੈਟਿਨ ਔਰ ਗ੍ਰੀਕ ਔਰ ਬਾਅਦ ਦੇ ਵਿੱਚ ਇੰਗਲਿਸ਼ 'ਚ ਆਏ। ਪਰ ਜ਼ਾਹਰ ਹੈ ਕਿ ਜਿਹੜੀ ਵੱਡੀ ਇਹਨਾਂ ਦੀ ਗੈਦਰਿੰਗ ਹੁੰਦੀ ਹੈ ਉਹ ਕੱਲ੍ਹ ਸੀ ਕ੍ਰਿਸਮਸ ਈਵ ਦੇ ਉੱਤੇ।
ਦੁਨੀਆ ਭਰ ਦੇ ਵਿੱਚ ਉਸ ਮੈਸੇਜ ਨੂੰ ਸੁਣਿਆ ਵੀ ਗਿਆ। ਜਿਹੜੇ ਹੁਣ ਪੋਪ ਨੇ ਫ੍ਰਾਂਸਿਸ, ਇਹ ਸੋਸ਼ਲ ਮੁੱਦਿਆਂ ਤੇ ਦੂਸਰਿਆਂ ਦੇ ਉੱਤੇ ਵੀ ਕਾਫੀ ਵੋਕਲ ਆਵਾਜ਼ ਹੈ, ਬੜੇ ਰਿਸਪੈਕਟ ਦੇ ਨਾਲ ਉਹਨਾਂ ਨੂੰ ਜਾਣਿਆ ਜਾਂਦਾ, ਸੁਣਿਆ ਜਾਂਦਾ ਹੈ। ਔਰ ਕੱਲ ਜਦੋਂ ਉਹਨਾਂ ਨੇ ਮਿਡਨਾਈਟ ਮਾਸ ਦਿੱਤਾ, ਜਿਹੜਾ ਇੱਕ ਕਮੈਂਟ ਮੈਂ ਉਹਨਾਂ ਦਾ ਰਿਪੀਟ ਕਰਨਾ ਚਾਹਾਂਗਾ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਅੱਜ ਵੀ ਜਿਵੇਂ ਜਿਸ ਹਾਲਤ ਸਾਡੀ ਸੁਸਾਇਟੀ ਹੈ ਸਟਿਲ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ। ਔਰ ਉਹਨਾਂ ਨੇ ਕਿਹਾ ਕਿ ਗੋਡ ਕੰਟੀਨਿਊਜ਼ ਟੂ ਲਵ ਅਸ ਆਲ ਈਵਨ ਦਾ ਵਰਸਟ ਆਫ ਅਸ, ਕਿ ਜਿਹੜੇ ਸਾਡੇ ਮਾੜੇ ਤੋਂ ਮਾੜੇ ਲੋਕ ਵੀ ਨੇ ਉਹਨਾਂ ਲਈ ਨੂੰ ਵੀ ਰੱਬ ਪਿਆਰ ਕਰਦਾ ਹੈ। ਇਹ ਅੱਜ ਦਾ ਮੈਸੇਜ ਉਹਨਾਂ ਨੇ ਦਿੱਤਾ ਕ੍ਰਿਸਮਸ ਈਵ ਦੇ। you may have mistaken ideas, you may have made a complete mess of things, but the Lord continues to love you। ਕਿ ਤੁਹਾਡੇ ਗਲਤ ਖਿਆਲ ਹੋ ਸਕਦੇ ਨੇ, ਤੁਸੀਂ ਬਹੁਤ ਸਾਰੀਆਂ ਚੀਜ਼ਾਂ ਦਾ ਭਾਵੇਂ ਜਨਾਜ਼ਾ ਕੱਢਿਆ ਹੋਏ, ਮੈਸ ਬਣਾਇਆ ਹੋਇਆ ਉਹਨੂੰ, ਪਰ ਸਟਿਲ ਜਿਹੜਾ ਮੈਸੇਜ ਹੈ ਕਿ ਇਸ ਸਭ ਦੇ ਬਾਵਜੂਦ ਰੱਬ ਤੁਹਾਨੂੰ ਪਿਆਰ ਕਰਦਾ। ਸੋ ਜ਼ਾਹਰ ਹੈ ਕਿ ਅੱਜ ਤੋਂ ਲਗਭਗ 2019 ਜਦੋਂ ਅਸੀਂ ਇਸ ਸਾਲ ਦੀ ਗੱਲ ਕਰਦੇ ਤੇ ਇਹ ਜਿਹੜਾ ਕੈਲੰਡਰ ਹੈ ਬੇਸ਼ੱਕ ਗ੍ਰੈਗਰੀ ਦੇ ਜ਼ਮਾਨੇ 'ਚ ਸ਼ੁਰੂ ਹੋਇਆ, ਅਜੇ ਵੀ ਜਿਹੜੇ ਈਸਟਰਨ ਆਰਥੋਡਾਕਸ ਚਰਚ ਵਾਲੇ ਨੇ, ਇਹ ਬਹੁਤਿਆਂ ਨੂੰ ਲੱਗਦਾ ਹੁੰਦਾ ਵੀ ਸਾਰੀ ਦੁਨੀਆ 'ਚ 25 ਤਰੀਕ ਨੂੰ ਜੀਸਸ ਦਾ ਜਨਮ ਦਿਨ ਮਨਾਇਆ ਜਾ ਰਿਹਾ। ਉਹਨਾਂ ਦੀ ਕਿਉਂਕਿ ਆਪਣਾ ਓਲਡ ਉਹ ਕੈਲੰਡਰ ਫੋਲੋ ਕਰਦੇ ਨੇ, ਉਹਨਾਂ ਨੇ ਗ੍ਰੈਗੋਰੀਅਨ ਨਹੀਂ ਮੰਨਿਆ। ਰਸ਼ੀਅਨ ਜਾਂ ਈਸਟਰਨ ਆਰਥੋਡਾਕਸ ਦੇ ਵਿੱਚ 7 ਜਨਵਰੀ ਨੂੰ ਇਹ ਦਿਨ ਮਨਾਇਆ ਜਾਂਦਾ ਹੈ। ਔਰ ਇਸ ਦੇ ਬਾਰੇ ਇਹਨਾਂ ਦੀ ਜੇ ਤੁਸੀਂ ਥਿਓਲੋਜੀ ਜਾਂ ਇਹਨਾਂ ਦੀਆਂ ਗੋਸਪਲਸ ਔਰ ਦੂਸਰਾ ਦੇਖੋ ਤੇ ਬਹੁਤ ਸਾਰੀਆਂ ਵੇਰੀਏਸ਼ਨਸ ਨੇ ਕਿ ਈਵਨ ਜੀਸਸ ਦਾ ਜਨਮ ਵੀ ਐਕਚੁਅਲੀ ਇਹਦੇ 'ਚ ਹੋਇਆ ਜਾਂ ਆਲਰੇਡੀ ਇੱਕ ਪੇਗਨ ਦਾ ਤੁਰਿਆ ਜਾਂਦਾ ਇੱਕ ਵੈਕੇਸ਼ਨ ਹਾਰਵੈਸਟਿੰਗ ਸੀਜ਼ਨ ਸੀ ਜਿਸ ਦੇ ਨਾਲ ਜੋੜ ਦਿੱਤਾ। ਪਰ ਅਸੀਂ ਉਸ ਬਹਿਸ ਦੇ ਵਿੱਚ ਨਹੀਂ ਜਾਣਾ ਚਾਹੁੰਦੇ। ਮੁੱਢਲੇ ਤੌਰ ਦੇ ਉੱਤੇ ਅਸੀਂ ਇਹ ਸਮਝਦੇ ਹਾਂ ਕਿ ਦੁਨੀਆ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਕਿਉਂਕਿ ਅਸੀਂ ਇਮਾਨ ਵਾਲੇ ਲੋਕ ਹੈ, ਰੱਬ 'ਚ ਯਕੀਨ ਰੱਖਦੇ ਹਾਂ ਔਰ ਰੱਬ ਦੇ ਅੱਡ-ਅੱਡ ਪੈਗੰਬਰ, ਅੱਡ-ਅੱਡ ਉਸ ਦੇ ਮੈਸੇਂਜਰ ਵਕਤਨ ਬਾ ਵਕਤਨ ਆਉਂਦੇ ਨੇ। ਸੋ ਜ਼ਾਹਰਾ ਤੌਰ ਤੇ ਜੇ ਅਸੀਂ ਈਵਨ ਕ੍ਰਿਸਚੀਅਨਿਟੀ ਦੇ ਹਵਾਲੇ ਨਾਲ ਦੇਖੀਏ, ਈਵਨ ਕ੍ਰਿਸਚੀਅਨਿਟੀ ਤੋਂ ਵੀ ਪਹਿਲਾਂ ਜੇ ਮਿਡਲ ਈਸਟ ਜਿਹੜਾ ਸੈਂਟਰ ਹੈ ਜਿੱਥੇ ਸੈਮੈਟਿਕ ਧਰਮ ਜਿਹੜੇ ਨੇ ਔਰ ਉਹਨਾਂ ਦੀਆਂ ਧਰਮ ਪੁਸਤਕਾਂ ਉਹ ਜ਼ੋਰੇਬ ਹੋਏ, ਓਲਡ ਟੈਸਟਾਮੈਂਟ ਹੋਏ, ਉਹ ਟੋਰਾ ਹੋਏ ਜਿਹਨੂੰ ਕਿਹਾ ਜਾਂਦਾ ਹੈ, ਔਰ ਨਿਊ ਟੈਸਟਾਮੈਂਟ ਜਿਹੜੀ ਬਾਈਬਲ ਹੈ ਜਾਂ ਕੁਰਾਨ ਮਜੀਦ ਹੈ, ਜਿਹੜਾ ਲੇਟੈਸਟ ਸੈਮੈਟਿਕ ਧਰਮਾਂ 'ਚ ਹੈ ਕੁਰਾਨ ਮਜੀਦ, ਉਹਨਾਂ ਦੀ ਪਵਿੱਤਰ ਧਰਮ ਗ੍ਰੰਥ ਹੈ। ਇਹਨਾਂ ਸਾਰਿਆਂ ਦਾ ਬੇਸ ਜਾ ਕੇ ਜਿਨ੍ਹਾਂ ਨੂੰ ਅਬਰਾਹਮਨਿਕ ਰਿਲੀਜਨਸ ਵੀ ਕਹਿੰਦੇ ਨੇ ਜਾਂ ਫੇਥਸ ਵੀ ਕਹਿੰਦੇ ਨੇ, ਅਬਰਾਹਮ ਦੇ ਨਾਲ ਜਾ ਕੇ ਜੁੜਦੇ, ਜਿਨ੍ਹਾਂ ਨੂੰ ਕਿ ਇਸਲਾਮ ਦੇ ਵਿੱਚ ਹਜ਼ਰਤ ਇਬਰਾਹੀਮ ਕਰਕੇ ਜਾਣਿਆ ਜਾਂਦਾ ਹੈ। ਔਰ ਉਹਨਾਂ ਦੇ ਬੇਸ ਦੇ ਵਿੱਚ ਬਹੁਤ ਕੁਝ, ਜੇ ਅੱਜ ਦਾ ਸਾਇੰਟੀਫਿਕ ਮਾਈਂਡਡ ਲੋਕਾਂ ਨੂੰ ਤੁਸੀਂ ਧਰਮ ਉਹਨਾਂ ਦੇ ਹਵਾਲੇ ਕਰ ਦਿਓ ਤੇ ਉਹ ਤਾਂ ਚੀਰ ਫਾੜ 'ਚ ਪਹਿਲੇ ਹੀ ਸਵਾਲ ਖੜਾ ਕਰ ਦੇਣਗੇ, ਕਿਉਂਕਿ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਫੇਥ ਹੁੰਦਾ ਹੈ। ਔਰ ਅਸੀਂ ਇਸ ਬਹਿਸ 'ਚ ਵੀ ਨਹੀਂ ਜਾਣਾ ਚਾਹੁੰਦੇ ਕਿ ਕਰਾਮਾਤ ਔਰ ਉਸ ਨਾਲ ਕੀ ਸੰਬੰਧ ਹੈ, ਬਟ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੀਸਸ ਕ੍ਰਾਈਸਟ, ਕਿਉਂਕਿ ਕ੍ਰਾਈਸਟ ਸੂਲੀ ਤੇ ਚੜ੍ਹਨ ਤੋਂ ਬਾਅਦ ਉਹ ਇੱਕ ਪਿਆਰ ਦੇ ਪ੍ਰੋਫਿਟ ਵੀ ਨੇ। ਉਹਨਾਂ ਦਾ ਬੇਸਿਕ ਆਧਾਰ ਜਿਹੜਾ ਹੈ ਉਹਨਾਂ ਦਾ ਮੈਸੇਜ ਲਵ ਹੈ ਇਨਸਾਨੀਅਤ ਦੇ ਲਈ, ਇਨਸਾਨਾਂ ਨੂੰ। ਔਰ ਉਹਨਾਂ ਦੀ ਆਪਣੀ ਪਰਸਨੈਲਿਟੀ 'ਚ ਜੀਸਸ ਐਜ਼ ਏ ਹੀਲਰ, ਕਿ ਉਹ ਜਿਹੜਾ ਰੋਗ ਦੂਰ ਕਰਨ ਵਾਲੇ ਨੇ, ਬਿਮਾਰੀ ਦੂਰ ਕਰਨ ਵਾਲੇ ਨੇ, ਜਿਵੇਂ ਹਰ ਪੈਗੰਬਰ ਨੂੰ ਕੋਈ ਨਾ ਕੋਈ ਖਾਸੀਅਤ ਦੇ ਕੇ ਰੱਬ ਨੇ ਭੇਜਿਆ। ਔਰ ਉਹਨਾਂ ਤੋਂ ਪਹਿਲਾਂ ਜਿਹੜਾ ਓਲਡ ਟੈਸਟਾਮੈਂਟ ਦੇ ਬੇਸਿਸ ਨੇ ਜਿਨ੍ਹਾਂ ਦੇ ਵਿੱਚ ਮੋਜ਼ਿਸ ਜਿਸ ਨੂੰ ਜਿਨ੍ਹਾਂ ਦੀਆਂ 10 ਕਮਾਂਡਮੈਂਟਸ ਜੂਡਾਇਜ਼ਮ ਦਾ ਬੇਸ ਬਣਦਾ ਹੈ, ਯਹੂਦੀ ਮਜ਼ਹਬ ਦਾ। ਔਰ ਜਿਵੇਂ ਪਾਸ ਓਵਰ ਦੀ ਅਸੀਂ ਗੱਲ ਕਰਦੇ ਹਾਂ ਤੇ ਕਿਵੇਂ ਮੋਜ਼ਿਸ ਜਿਨ੍ਹਾਂ ਨੂੰ ਇਸਲਾਮ ਦੇ ਵਿੱਚ ਜਾਂ ਕੁਰਾਨ ਮਜੀਦ ਦੇ ਵਿੱਚ ਹਜ਼ਰਤ ਮੂਸਾ ਕਰਕੇ ਜਾਣਿਆ ਜਾਂਦਾ ਹੈ, ਉਹਨਾਂ ਨੇ ਜਿਹੜਾ ਫਰਦਰ ਉਹਨਾਂ ਵੈਲਿਊਜ਼ ਨੂੰ ਜਿਹੜੀਆਂ ਡੇਵਿਡ ਜਿਹੜੇ ਹਜ਼ਰਤ ਦਾਊਦ ਕਰਕੇ ਜਾਣੇ ਜਾਂਦੇ ਨੇ, ਇਹ ਸਾਰੇ ਜਦੋਂ ਤੁਸੀਂ ਦੇਖਦੇ ਹੋ ਇਹਨਾਂ ਸੈਮੈਟਿਕ ਚਾਰੋਂ ਹੀ ਮਜ਼ਹਬਾਂ ਦੇ, ਇਹਨਾਂ ਸਾਰਿਆਂ ਦੇ ਵੱਖੋ ਵੱਖਰੇ ਭਾਵੇਂ ਨਾਂ ਅਰੈਬਿਕ ਔਰ ਹੀਬਰੀਓ ਔਰ ਅੰਗਰੇਜ਼ੀ ਤੱਕ ਪਹੁੰਚਦੇ ਆ, ਥੋੜ੍ਹੇ ਬਹੁਤ ਸਪੈਲਿੰਗ ਜ਼ਰੂਰ ਚੇਂਜ ਹੋਏ ਨੇ, ਪਰ ਬੇਸ ਇਹੀ ਹੈ। ਔਰ ਕੁਰਾਨ ਸ਼ਰੀਫ ਦੇ ਵਿੱਚ ਕਿਉਂਕਿ ਬਹੁਤਿਆਂ ਨੂੰ ਜਦੋਂ ਅੱਜ ਉਹ ਮਿਡਲ ਈਸਟ ਦੀ ਟੱਕਰ ਹੋਏ ਫਲਸਤੀਨੀਆਂ ਔਰ ਇਜ਼ਰਾਈਲੀਆਂ ਦੀ,
ਜਾਂ ਜਿਹੜਾ ਇੱਕ ਇਸਲਾਮੋਫੋਬੀਆ ਯੂਰਪ ਦੇ ਵਿੱਚ ਹੈ, ਜਿਸ ਦਾ ਜ਼ਿਕਰ ਇਮਰਾਨ ਖਾਨ ਸਾਹਿਬ ਨੇ ਆਪਣੀ ਜਿਹੜੀ ਹੈ ਉਸ UN ਜਨਰਲ ਅਸੈਂਬਲੀ ਦੀ ਤਕਰੀਰ 'ਚ ਵੀ ਕੀਤਾ ਹੈ। ਇਸ ਦੇ ਮੋਰ ਪੋਲੀਟੀਕਲ ਰੀਜ਼ਨਸ ਨੇ, ਜਾਂ ਇਹ ਕਲੈਸ਼ ਜਿਹੜਾ ਬਾਅਦ ਦੇ ਵਿੱਚ 1400 ਸਾਲ ਤੋਂ ਹੀ ਲਗਭਗ ਫਿਰ ਕਿਸੇ ਨਾ ਕਿਸੇ ਫਾਰਮ 'ਚ ਇਹਦੇ ਡਿਫਰੈਂਟ ਰੀਜ਼ਨਸ ਨੇ। ਮਜ਼ਹਬੀ ਤੌਰ ਦੇ ਉੱਤੇ ਇਹਨਾਂ ਮਜ਼ਹਬਾਂ ਦੀਆਂ ਰੂਟਸ ਇੱਕੋ ਹੀ ਧਰਤੀ ਦੇ ਉੱਤੇ ਨੇ ਜੀ, ਮੈਸੇਜ ਵੀ ਇੱਕੋ ਹੀ ਹੈ। ਔਰ ਕੁਰਾਨੇ ਮਜੀਦ ਦੇ ਵਿੱਚ ਜਿਵੇਂ ਜੀਸਸ ਦੀ ਮਦਰ, ਜਿਨ੍ਹਾਂ ਨੂੰ ਜਦੋਂ ਮੈਰੀ ਇਹਨਾਂ ਦਾ ਨਾਂ ਹੈ, ਲੇਕਿਨ ਇਸਲਾਮ ਦੇ ਵਿੱਚ ਉਹਨਾਂ ਨੂੰ ਜਾਂ ਕੁਰਾਨੇ ਮਜੀਦ 'ਚ ਮਰੀਮ ਦੇ ਨਾਂ ਨਾਲ ਜਿਹੜਾ ਯਾਦ ਕੀਤਾ ਜਾਂਦਾ ਹੈ। ਔਰ ਅੱਜ ਵੀ ਅਸੀਂ ਦੇਖਦੇ ਹਾਂ ਕਿ ਵੀ ਬੇਸ਼ੱਕ ਮੁਸਲਮਾਨਾਂ ਦਾ ਜੇ ਨਾਂ ਨੋਮਨਕਲੇਚਰ ਦੇਖੀਏ, ਈਸਾ ਜਿਹੜੇ ਜੀਸਸ ਦਾ ਨਾਂ ਕੁਰਾਨ 'ਚ ਹੈ, ਉਹਨਾਂ ਦਾ ਵੀ ਮੁੰਡਿਆਂ ਦਾ ਨਾਂ ਈਸਾ ਦੇ ਉੱਤੇ ਹੁੰਦਾ ਹੈ, ਬੱਚਿਆਂ ਦਾ ਨਾਂ ਮਰੀਮ ਦੇ ਨਾਂ ਤੇ ਹੁੰਦਾ ਹੈ। ਸੋ ਮਜ਼ਹਬੀ ਤੌਰ ਦੇ ਉੱਤੇ ਥੋੜੇ ਬਹੁਤ ਡਿਫਰੈਂਸਿਸ ਦੇ ਨਾਲ, ਕਿਉਂਕਿ ਅਸੀਂ ਅੱਜ ਜਿੱਥੇ ਮੈਰੀ ਕ੍ਰਿਸਮਸ, ਇਹ ਮੈਰੀ MARY ਵਾਲੀ ਨਹੀਂ ਹੈ, MERRY ਹੈ, ਖੁਸ਼ੀਆਂ ਵਾਲੀ ਹੈ ਅਸੀਂ ਕਹਿੰਦੇ ਹਾਂ। ਤੇ ਥੋੜਾ ਜਿਹਾ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਇਸ ਸਾਰੇ ਦਾ ਬੇਸ ਜਾ ਕੇ ਜਿੱਥੇ ਅਸੀਂ ਜਿਵੇਂ ਕਿਹਾ ਕਿ ਉਸ ਧਰਤੀ ਦੇ ਨਾਲ ਹੀ, ਜਿਸ ਧਰਤੀ ਦੇ ਉੱਤੇ ਇੱਕ ਪਾਸੇ ਜਿਹੜਾ ਉਹ ਪਿਆਰ ਦਾ ਸੁਨੇਹਾ ਸੀ, ਉਹ ਬੇਸ਼ੱਕ ਅਬਰਾਹਮ ਤੋਂ ਸ਼ੁਰੂ ਹੁੰਦਾ ਹੈ, ਤੇ ਇੱਕ ਪਾਸੇ ਜ਼ੁਲਮ ਦੀ ਕਹਾਣੀ ਵੀ ਨਾਲ ਨਾਲ ਚੱਲ ਰਹੀ ਸੀ। ਔਰ ਜਦੋਂ ਜੀਸਸ ਦਾ ਜਨਮ, ਜੀਸਸ ਪੈਦਾ ਹੁੰਦੇ ਨੇ, ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਵੈਸਟ ਬੈਂਕ ਜਿਹੜਾ ਇਜ਼ਰਾਈਲੀ ਆਕੂਪੇਸ਼ਨ 'ਚ ਹੈ, ਔਰ ਉਸ ਦਾ ਸ਼ਹਿਰ ਬੈਥਲਹੈਮ, ਜਿੱਥੇ ਜਿਹੜੀ ਈਸਾਈ ਟ੍ਰੈਡੀਸ਼ਨ ਹੈ ਜਾਂ ਬਾਈਬਲ ਹੈ ਉਹਦੇ ਮੁਤਾਬਕ, ਕਿਉਂਕਿ ਉਸ ਵੇਲੇ ਜਿਹੜਾ ਹੈ ਉਹ ਬੜੇ ਜ਼ੁਲਮ ਹੋ ਰਹੇ ਸੀ ਯਹੂਦੀਆਂ ਦੇ ਉੱਤੇ, ਔਰ ਜੀਸਸ ਕ੍ਰਾਈਸਟ ਖੁਦ ਜਿਹੜੇ ਨੇ ਉਹ ਫਲਸਤੀਨੀ ਮੂਲ ਦੇ ਯਹੂਦੀ ਨੇ, ਔਰ ਇਹ ਹੁਕਮ ਹੁੰਦੇ ਸੀ ਕਿ ਜੀ ਫਲਾਂ ਬੱਚਾ ਮਾਰ ਦਿਓ, ਜਾਂ ਦੂਜਾ ਜਿਵੇਂ ਨਸਲਕੁਸ਼ੀ ਅੱਜ ਅਸੀਂ ਭਾਰਤ ਦੇ ਵਿੱਚ ਦੇਖ ਰਹੇ ਹਾਂ, ਕੋਈ ਸਟੈਟਿਸਟੀਕਲ ਜੈਨੋਸਾਈਡ ਕਰ ਰਿਹਾ, ਕੋਈ ਸਿੱਧਾ ਜੈਨੋਸਾਈਡ ਕਰ ਰਿਹਾ, ਕੋਈ ਲਿੰਚਿੰਗ ਕਰ ਰਿਹਾ, ਇਹੀ ਹੁੰਦਾ ਹੈ। ਔਰ ਜੇ ਅੱਜ ਕਿਸੇ ਬਾਦਸ਼ਾਹ ਨੂੰ ਜਾਂ ਕਿਸੇ ਰਜੀਮ ਨੂੰ ਕਹਿਣਾ ਹੋਏ, ਜਾਂ ਕੋਈ ਬੰਦਾ ਹੀ ਜਿਹੜਾ ਬੜਾ ਹੰਕਾਰਿਆ ਹੋਏ, ਉਹਨੂੰ ਕਹਿੰਦੇ ਨੇ ਕਿ ਜੀ ਇਹ ਫਰਾਉਨ ਬਣਿਆ ਫਿਰਦਾ। ਔਰ ਇਹ ਜਿਹੜਾ ਫੈਰੋਨ ਵੀ ਹੈ, ਜਿਹਨੂੰ ਅੰਗਰੇਜ਼ੀ 'ਚ ਡਿਫਰੈਂਟਲੀ ਫੈਰਨ PH ਦੇ ਨਾਲ ਸਪੈਲ ਕੀਤਾ ਜਾਂਦਾ ਹੈ, ਉਸ ਦੌਰ ਦੇ ਵਿੱਚ ਵੀ ਇਸ ਕਿਸਮ ਦੇ ਹਾਕਮ ਜਿਹੜੇ ਯਹੂਦੀਆਂ ਦੇ ਉੱਤੇ ਜ਼ੁਲਮ ਕਰ ਰਹੇ ਸੀ ਕਿ ਬੱਚਾ ਮਾਰ ਦੇਣਾ। ਔਰ ਉਹਨਾਂ ਦੇ ਜਿਹੜੇ ਨੇ ਜੋਸਫ, ਬਾਪ ਦਾ ਨਾਂ ਜੀਸਸ ਦੇ, ਮੈਰੀ ਮਦਰ, ਹਾਲਾਂ ਇਸਲਾਮ ਦੀ ਟ੍ਰੈਡੀਸ਼ਨ ਦੀ ਗੱਲ ਕਰਦੇ ਆ, ਇਹਨੂੰ ਡਿਫਰੈਂਟਲੀ ਕੋਟ ਕੀਤਾ ਜਾਂਦਾ ਹੈ। ਔਰ ਉਹ ਜਿਹੜੇ ਨੇ ਉੱਥੋਂ ਭੱਜ ਕੇ ਨਜ਼ੀਰਤ ਜਿਹੜਾ ਉਹਨਾਂ ਦਾ ਸ਼ਹਿਰ ਸੀ, ਉਹ ਬੈਥਲਹੈਮ ਪਹੁੰਚੇ, ਔਰ ਉੱਥੇ ਕੋਈ ਵੀ ਸਰਾਂ ਦੇ ਵਿੱਚ ਉਹਨਾਂ ਨੂੰ ਰਹਿਣ ਨੂੰ ਥਾਂ ਨਹੀਂ ਸੀ, ਉਹ ਜਾਨ ਬਚਾ ਕੇ ਹੀ ਨਿਕਲੇ। ਔਰ ਉੱਥੇ ਉਹਨਾਂ ਨੂੰ ਫਿਰ ਕਿਹਾ ਗਿਆ ਇੱਕ ਘੋੜੇ ਦੀ ਖੁਰਲੀ, ਜਿਹਨੂੰ ਮੈਂਜਰ ਕਿਹਾ ਜਾਂਦਾ ਹੈ, ਕਿ ਬਈ ਉਹਦੇ 'ਚ ਉਹਨਾਂ ਨੂੰ ਉਹ ਰਹਿਣ ਲਈ ਦਿੱਤਾ ਗਿਆ, ਔਰ ਉੱਥੇ ਹੀ ਮੈਰੀ ਨੇ ਜਿਹੜਾ ਬੱਚੇ ਨੂੰ ਜਨਮ ਦਿੱਤਾ। ਔਰ ਜਿਵੇਂ ਈਸਾਈ ਟ੍ਰੈਡੀਸ਼ਨ ਹੈ ਕਿ ਵੀ ਉਹ ਬੱਚਾ ਜਨਮ ਤੋਂ ਹੀ ਜਿਹੜਾ ਹੈ ਉਹ ਰੱਬ ਸੀ, ਰੱਬ ਦਾ ਹੀ ਉਹ ਸਨ ਆਫ ਗॉड ਕਹਿੰਦੇ ਨੇ। ਔਰ ਇਹ ਮੈਸੇਜ ਜਿਹੜਾ ਫਿਰ ਐਂਜਲ ਉੱਥੇ ਪ੍ਰਗਟ ਹੋਏ, ਉਹਨਾਂ ਨੇ ਉਹ ਮੈਸੇਜ ਚਰਵਾਇਆਂ ਨੂੰ, ਆਜੜੀਆਂ ਨੂੰ ਦਿੱਤਾ, ਸ਼ੈਫਰਡਸ ਨੂੰ, ਉਹਨਾਂ ਨੇ ਫਿਰ ਖਬਰ ਦਿੱਤੀ। ਔਰ ਇੱਥੋਂ ਸ਼ੁਰੂਆਤ ਹੁੰਦੀ ਹੈ ਕਿ ਔਰ ਜਦੋਂ ਮੈਰੀ ਨੂੰ ਵਰਜਨ ਮੈਰੀ ਕਿਹਾ ਜਾਂਦਾ, ਇਹ ਵੀ ਉਹਨਾਂ ਦਾ ਵਿਸ਼ਵਾਸ ਹੈ ਕਿ ਭਾਈ ਉਹ ਜਿਹੜਾ ਜੀਸਸ ਹੈ ਉਹ ਮੈਰੀ ਨੂੰ ਦੇ ਘਰ ਪੈਦਾ ਹੋਇਆ, ਪਰ ਉਹ ਹਸਬੈਂਡ ਵਾਈਫ ਰਿਲੇਸ਼ਨਸ਼ਿਪ ਰਾਹੀਂ ਪੈਦਾ ਨਹੀਂ ਹੋਇਆ, ਉਹ ਰੱਬ ਦਾ ਸੀ, ਔਰ ਇਸ ਲਈ ਉਹ ਵਰਜਨ ਸੀ। ਹਾਲਾਂ ਇਸਲਾਮਿਕ ਟ੍ਰੈਡੀਸ਼ਨ ਦੇ ਵਿੱਚ ਜਿਹਦਾ ਜ਼ਿਕਰ ਮਰੀਮ ਦੇ ਥੱਲੇ ਕੁਰਾਨ 'ਚ ਹੈ, ਉਹਦੇ 'ਚ ਜੋਸਫ ਦਾ ਜ਼ਿਕਰ ਨਹੀਂ ਹੈ, ਉਹਦੇ 'ਚ ਮਰੀਮ ਇੱਕ ਸੁੱਕੇ ਖਜੂਰ ਦੇ ਦਰਖਤ ਦੇ ਥੱਲੇ ਜਿਹੜੀ ਹੈ ਉਹ ਜਨਮ ਦਿੰਦੀ ਹੈ ਜੀਸਸ ਨੂੰ। ਔਰ ਉਦੋਂ ਜਿਹੜੀ ਹੈ ਖਜੂਰ ਡਿੱਗਦੀ ਹੈ, ਜਿਹਦੇ ਨਾਲ ਉਹਦੀ ਪਹਿਲਾ ਫੂਡ ਵੀ ਬਣਦਾ ਹੈ। ਔਰ ਉੱਥੇ ਇੱਕ ਪਾਣੀ ਦਾ ਝਰਨਾ ਵੀ ਜਿਹੜਾ ਉਹ ਜਿੱਥੇ ਪੈਰ ਮਰੀਮ ਦਾ ਲੱਗਦਾ ਹੈ, ਉੱਥੋਂ ਇੱਕ ਸਪਰਿੰਗ ਆਫ ਵਾਟਰ ਵੀ ਨਿਕਲਦਾ ਹੈ। ਔਰ ਉਹ ਜਨਮ ਦੇ ਨਾਲ ਹੀ ਇੱਕ ਗੋਡਲੀ ਮੈਸੇਜ ਦੇਣਾ ਸ਼ੁਰੂ ਕਰ ਦਿੰਦੇ ਨੇ। ਸੋ ਫੇਥ ਹੈ, ਤੁਸੀਂ ਕਿਸੇ ਪਾਸਿਓਂ ਵੀ ਕਰੋ, ਬਟ ਅਸੀਂ ਜਦੋਂ ਦੇਖਦੇ ਹਾਂ ਤਾਂ ਮੈਂ ਸਮਝਦਾ ਹਾਂ, ਅੱਜ ਹੀ ਜਦੋਂ ਕਿਸੇ ਨੇ ਕਾਲ ਕੀਤੀ ਔਰ ਉਹਨਾਂ ਨੇ ਕਿਹਾ ਕਿ ਜੀ, ਕਿਉਂਕਿ ਜਿਵੇਂ ਤੁਸੀਂ ਦੱਸਿਆ ਵੀ ਸਾਡੇ ਲਈ ਉਹ ਸ਼ਹੀਦੀ ਦਿਨ, ਸਾਹਿਬਜ਼ਾਦਿਆਂ ਦੀ ਸ਼ਹੀਦੀ, ਮਾਤਾ ਗੁਜਰੀ ਜੀ ਦੀ ਸ਼ਹਾਦਤ ਚੱਲ ਰਹੀ ਹੈ, ਤੇ ਉਹਨਾਂ ਨੇ ਕਿਹਾ ਜੀ ਹੁਣ ਤਾਂ, ਮੈਂ ਕਿਹਾ ਨਹੀਂ, ਇਹ ਜਦੋਂ ਅਸੀਂ ਇਸ ਸਪਿਰਿਟ ਨੂੰ ਦੇਖਦੇ ਹਾਂ
ਕ੍ਰਿਸਮਸ ਦੀ ਚਲੋ ਇੱਕ ਤਾਂ ਸੈਲੀਬ੍ਰੇਟਰੀ ਸਪਿਰਿਟ ਹੈ ਜਿਹੜੀ ਵਕੇਸ਼ਨ ਬਣ ਗਈ, ਕਮਰਸ਼ੀਅਲ ਹੈ, ਲੋਕ ਸੌਦਾ ਵੇਚਦੇ ਨੇ, ਖਰੀਦਣ ਵਾਲੇ ਵੀ ਨੇ। ਪਰ ਮੈਂ ਕਿਹਾ ਵੀ ਮੈਂ ਇਸ ਨੂੰ ਇਵੇਂ ਦੇਖਦਾ, ਇੱਕ ਤਾਂ ਫੈਲੋ ਕ੍ਰਿਸਚੀਅਨਸ ਦੇ ਲਈ ਇਹ ਖੁਸ਼ੀ ਦਾ ਦਿਨ ਹੈ, ਉਹ ਜਿਹੜੇ ਉਹਨਾਂ ਦੇ ਚਰਚਿਸ ਦੇ ਵਿੱਚ ਇਕੱਠੇ ਹੁੰਦੇ ਨੇ, ਪ੍ਰੀਵੀਅਸ ਨਾਈਟ ਉਹਨਾਂ ਨੂੰ ਉਹ ਆਪਣੇ ਜਿਹੜੇ ਨੇ ਉਹ ਬੰਦਗੀ ਦੇ ਗੀਤ ਗਾਉਂਦੇ ਨੇ, ਔਰ ਹਰ ਪਾਸੇ ਦੁਨੀਆ ਭਰ 'ਚ ਇੱਕ ਸੈਲੀਬ੍ਰੇਸ਼ਨ ਦਾ ਮੂਡ ਹੈ। ਬੱਚਿਆਂ ਦੇ ਲਈ ਵੀ ਹੁੰਦਾ ਹੈ, ਘਰਾਂ 'ਚ ਕ੍ਰਿਸਮਸ ਟਰੀ ਲੱਗਾ ਹੈ, ਉਹ ਦੇਖਦੇ ਨੇ ਵੀ ਕਦੋਂ ਕ੍ਰਿਸਮਸ ਆਇਆ, ਖੋਲ ਕੇ ਦੇਖੀਏ ਵਿੱਚੋਂ ਕੀ ਹੈ। ਸੈਂਟਾ ਕਲੌਜ਼ ਦਾ ਕਾਨਸੈਪਟ ਹੈ, ਸੇਂਟ ਨਿਕੋਲਸ ਦਾ ਕਾਨਸੈਪਟ ਹੈ, ਜਿਹਦੇ 'ਚ ਗਿਫਟਸ ਐਕਸਚੇਂਜ ਕੀਤੀਆਂ ਜਾਂਦੀਆਂ ਇੱਕ ਦੂਸਰੇ ਨੂੰ। ਜਿਹੜਾ ਹੈ ਜਿਵੇਂ ਇਸਲਾਮ ਦੇ ਵਿੱਚ ਈਦ ਹੈ, ਅਸੀਂ ਇਹਨੂੰ ਵਿਸਾਖੀ ਦੇ ਨਾਲ ਜੋੜ ਕੇ ਦੇਖਦੇ ਹਾਂ, ਇੱਕ ਸੈਲੀਬ੍ਰੇਸ਼ਨ ਹੈ। ਪਰ ਦੂਸਰੇ ਪਾਸੇ ਮੈਂ ਦੇਖਦਾ ਵੀ ਇਹ ਮੈਟਰ ਆਫ ਫੇਥ ਵੀ ਹੈ। ਡਿਫਰੈਂਸਿਸ ਹੋਣਗੇ, ਟ੍ਰਿਨਿਟੀ ਦਾ ਕਾਨਸੈਪਟ ਹੈ, ਸਨ ਆਫ ਗॉड ਔਰ ਜਿਹੜਾ ਹੋਲੀ ਘੋਸਟ ਐਂਡ ਜੀਸਸ ਜਿਹੜਾ ਈਸਾਈਅਤ ਦਾ, ਜਾਂ ਇਸ ਨੂੰ ਕੋਈ ਹੋਰ ਤਰੀਕੇ ਨਾਲ ਇੰਟਰਪ੍ਰੇਟ ਕਰੇ। ਲੇਕਿਨ ਇੱਕ ਗੱਲ ਜ਼ਾਹਰ ਹੈ ਕਿ ਜੀਸਸ ਜਿਨ੍ਹਾਂ ਵੈਲਿਊਜ਼ ਨੂੰ ਉਹਨਾਂ ਨੇ ਪ੍ਰੀਚ ਕੀਤਾ ਧੜੱਲੇ ਨਾਲ ਕੀਤਾ, ਰੋਮਨ ਐਮਪਾਇਰ ਸੀ, ਔਰ ਉਸ ਪੀਰੀਅਡ 'ਚ ਵੀ ਜਿਹੜੇ ਲੋਕ ਪੋਲੀਟੀਕਲ ਪਰਸੀਕਿਊਸ਼ਨ ਚਾਹੁੰਦੇ ਸੀ ਉਹਨਾਂ ਨੇ ਉਹਨਾਂ ਨੂੰ ਪੁੱਛਿਆ ਕਿ ਜੀ ਦੱਸੋ ਅਸੀਂ ਇਹਨਾਂ ਨੂੰ ਰੋਮਨਸ ਨੂੰ ਟੈਕਸ ਦਈਏ ਕਿ ਨਾ ਦਈਏ। ਉਹਨਾਂ ਨੇ ਕਿਹਾ whatever belongs to the king give them, whatever belongs to the god give it to them। ਡਿਪਲੋਮੈਟਿਕ ਹੈ ਜਵਾਬ, ਪਰ ਜ਼ਾਹਰ ਹੈ ਕਿ ਵੀ ਇਹਦੇ ਬਾਵਜੂਦ ਉਹਨਾਂ ਨੇ ਜਿਹੜੀ ਰੱਬ ਦੀ ਮੁਹੱਬਤ ਸੀ, ਰੱਬ ਦਾ ਪਿਆਰ ਸੀ। ਔਰ ਇਹ ਵੀ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਜਿਹੜੇ ਸਾਥੀ ਬਿਟਰੇ ਕਰਦੇ ਨੇ, ਜਿਵੇਂ 13 ਜਿਨ੍ਹਾਂ ਦੇ ਨਾਲ ਲਾਸਟ ਸਪਰ, ਇਸ ਲਈ ਅੱਜ ਵੀ 13 ਦਾ ਨੰਬਰ ਜਿਹੜਾ ਉਹਨੂੰ ਓਮਨ, ਬੈਡ ਓਮਨ ਮੰਨਿਆ ਜਾਂਦਾ ਈਸਾਈਅਤ, ਕਿ ਵੀ ਉਹਨਾਂ ਚੋਂ ਹੀ ਕਿਵੇਂ ਅਗਲੇ ਦਿਨ ਜਾ ਕੇ ਉਹਨਾਂ ਨੇ ਬਿਟਰੇ ਕੀਤਾ ਔਰ ਉਹਨਾਂ ਨੂੰ ਰਿਪੋਰਟ ਕੀਤਾ। ਪਰ ਇਸ ਗੱਲ ਦਾ ਧਿਆਨ ਰਹੇ ਕਿ ਇਹ ਵੀ ਹਕੂਮਤਾਂ ਦੀ ਹੈ। ਔਰ ਅੱਜ ਜਦੋਂ ਅਸੀਂ ਬਹੁਤ ਵਾਰ ਦੇਖਦੇ ਹਾਂ ਕਿ ਸਾਡਾ ਇੱਕ ਵੱਡਾ ਤਬਕਾ ਧਾਰਮਿਕ ਮਜ਼ਹਬੀ ਡਿਬੇਟ ਦੇ ਵਿੱਚ ਫਸਿਆ ਹੋਇਆ ਹੈ, ਸਿੱਖਾਂ ਦੇ ਹਵਾਲੇ ਨਾਲ, ਕਿਹਨੂੰ ਪੰਥ ਚੋਂ ਕੱਢਣਾ ਹੈ, ਕਿਹਨੂੰ ਰੱਖਣਾ ਹੈ, ਕਿਹਨੇ ਕੀ ਕਿਹਾ, ਕੋਨੇ ਕੀ ਕਿਹਾ, ਔਰ ਬਹੁਤਿਆਂ ਨੂੰ ਲੱਗਦਾ ਜੀ ਇਹਦੇ 'ਚ ਸਰਕਾਰਾਂ ਦਾ ਕੀ ਕੰਮ ਹੈ ਜਾਂ ਸਰਕਾਰਾਂ ਦਾ ਇਹਦੇ 'ਚ ਕੋਈ ਰੋਲ ਨਹੀਂ ਹੈ। ਮੈਂ ਸਮਝਦਾ, ਮੈਂ ਜਦੋਂ ਈਵਨ ਜੀਸਸ ਦੀ ਕ੍ਰੂਸੀਫਿਕਸ਼ਨ ਵੱਲ ਵੀ ਦੇਖਦਾ, ਹੁਣ ਉਹ ਕੋਈ ਰੋਮਨ ਐਮਪਾਇਰ ਉਹਨਾਂ ਨੇ ਮਜ਼ਹਬੀ ਮੁੱਦਾ ਬਣਾਇਆ, ਕਿਉਂਕਿ ਜੀਸਸ ਆਪਣੇ ਆਪ ਨੂੰ ਸਨ ਆਫ ਗॉड ਡਿਕਲੇਅਰ ਕਰਦੇ ਸੀ, ਪ੍ਰੋਫਿਟਹੁੱਡ, ਕਿੰਗ ਆਫ ਦਾ ਜੂਸ। ਔਰ ਰੋਮਨ ਐਮਪਾਇਰ ਇਹ ਸਮਝਦਾ ਸੀ, ਕਿਉਂਕਿ ਰੋਮਨ ਐਮਪਾਇਰ ਇੱਕ ਆਪਣੇ ਧੱਕੇ ਦੇ ਨਾਲ, ਉਦੋਂ ਈਸਾਈਅਤ ਉਹਨਾਂ ਨੇ ਨਹੀਂ ਸੀ ਕਬੂਲੀ ਹੋਈ, ਬਾਅਦ 'ਚ ਹੋਇਆ, ਉਹਨਾਂ ਦਾ ਇੱਕ ਆਪਣਾ ਸਿਸਟਮ ਸੀ ਔਰ ਉਹਨਾਂ ਨੂੰ ਐਜ਼ ਏ ਖਤਰਾ ਦੇਖਦੇ ਸੀ। ਕਿਉਂਕਿ ਇੱਕ ਗੱਲ ਬੜੀ ਜ਼ਰੂਰੀ ਹੈ ਇਹ ਸਮਝਣੀ ਕਿ ਸਪਿਰਿਚੁਅਲੀ ਅਵੇਕਨਡ ਪੀਪਲ ਕਾਂਟ ਬੀ ਪੋਲੀਟੀਕਲੀ ਸਬਜੂਗੇਟਡ। ਜਿਹੜੇ ਲੋਕ ਰੂਹਾਨੀ ਤੌਰ ਤੇ ਜਾਗਦੇ ਨੇ, ਜਿੰਦਾ ਜ਼ਮੀਰ ਨੇ, ਉਹਨਾਂ ਨੂੰ ਸਿਆਸੀ ਤੌਰ ਦੇ ਉੱਤੇ ਗੁਲਾਮ ਨਹੀਂ ਬਣਾਇਆ ਜਾ ਸਕਦਾ। ਸੋ ਬੇਸ਼ੱਕ ਕੁਝ ਜਿਹੜੇ ਨੇ ਉਹ ਆਪਣਾ ਫੀਲਡ ਐਕਸਕਲੂਸਿਵਲੀ ਸਪਿਰਿਚੁਅਲਿਟੀ ਚੁਣਦੇ ਹੋਣ ਕਿ ਜੀ ਉਹਨਾਂ ਨੇ ਤਲਵਾਰ ਨਹੀਂ ਚੁੱਕਣੀ ਹੈ, ਇਹ ਨਹੀਂ ਹੈ। ਲੇਕਿਨ ਜੀਸਸ ਇਹ ਸਮਝਦੇ ਸੀ ਕਿ ਉਹਨਾਂ ਦੀ ਸੁਸਾਇਟੀ ਦੀਆਂ ਜਿਹੜੀਆਂ ਇਲਜ਼ ਨੇ, ਉਹਨਾਂ ਦੇ ਵਿੱਚ ਪ੍ਰੀਸਟਹੁੱਡ, ਜਿਹੜੇ ਉਹਨਾਂ ਦੇ ਰਿਬਾਈ, ਜਿਨ੍ਹਾਂ ਨੂੰ ਅਖੀਰ ਉਹਨਾਂ ਦੇ ਜੀਵਨ ਦੀ ਇੱਕ ਘਟਨਾ ਹੈ। ਅਸੀਂ ਜਿੰਨਾ ਮਰਜ਼ੀ ਕ੍ਰਿਸਚੀਅਨਿਟੀ ਨੂੰ ਇਸ ਫੇਥ ਨਾਲ ਜੋੜ ਦਈਏ ਜੀ, ਜੇ ਕੋਈ ਤੁਹਾਡੀ ਇੱਕ ਚੀਕ ਦੇ ਉੱਤੇ ਮਾਰੇ ਤਾਂ ਦੂਸਰੀ ਆਫਰ ਕਰ ਦਿਓ, ਪਰ ਉਸੇ ਹੀ ਜੈਰੂਸ਼ਲਮ ਦੇ ਵਿੱਚ, ਉਸੇ ਹੀ ਟਿਕਾਣੇ ਦੇ ਵਿੱਚ ਜਿੱਥੇ ਕਿ ਕਰਪਟ ਜਿਹੜੇ ਸਾਰੇ ਉਹਨਾਂ ਦੇ ਰਿਬਾਈ ਜਿਹੜੇ ਨੇ, ਐਕਸਚੇਂਜ ਗੈਂਬਲਰ ਵੀ ਨੇ, ਪੈਸੇ ਵੀ ਖਾਂਦੇ ਨੇ, ਦੂਜੇ ਵੀ ਨੇ, ਉੱਥੇ ਜੀਸਸ ਜਾ ਕੇ ਉਹਨਾਂ ਦੇ ਟੇਬਲ ਉਲਟਾ ਦਿੰਦਾ ਹੈ ਔਰ ਉਹ ਸਾਰਾ ਕਰਦਾ, ਕਿਉਂਕਿ ਉਹ ਸਮਝਦਾ ਵੀ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਦੂਸਰਾ ਪੱਖ ਅਸੀਂ ਦੇਖਦੇ ਹਾਂ ਕਿ ਉਹ ਉਹਨਾਂ ਵੈਲਿਊਜ਼ ਦੀ ਗੱਲ ਕਰਦਾ ਜਿਹੜਾ ਸਟੇਟਸ ਕੋ ਵਾਲੇ ਜਿਹੜੇ ਲੋਕ ਹੁੰਦੇ ਨੇ ਉਹਨਾਂ ਨੂੰ ਸੂਟ ਨਹੀਂ ਕਰਦਾ, ਔਰ ਹਕੂਮਤ ਸਮਝਦੀ ਹੁੰਦੀ ਹੈ ਕਿ ਇਹ ਜਿਹੜੀ ਹਿਲਜੁਲ ਹੋ ਰਹੀ ਹੈ ਇਸ ਚੋਂ ਕੋਈ ਨਾ ਕੋਈ ਚੇਂਜ ਨਿਕਲੇਗੀ, ਔਰ ਉਹ ਉਹਨਾਂ ਨੂੰ ਸਟੇਟਸ ਕੋ ਸੂਟ ਕਰਦਾ। ਸੋ ਇਸੇ ਤਰ੍ਹਾਂ ਜਿਹੜੀ ਜੀਸਸ ਦੀ ਕ੍ਰੂਸੀਫਿਕਸ਼ਨ ਹੈ, ਉਹ ਰੋਮਨ ਐਮਪਾਇਰ, ਉਹਨਾਂ ਦਾ ਰਿਲੀਜੀਅਸ ਬਾਡੀ ਹੈ ਯਹੂਦੀਆਂ ਦੀ, ਜਿਹੜੀ ਇਹ ਫਤਵਾ ਦਿੰਦੀ ਹੈ ਕਿ ਭਾਈ ਇਹ ਜਿਹੜਾ ਆਪਣੇ ਆਪ ਨੂੰ ਕਲੇਮ ਕਰ ਰਿਹਾ ਹੈ ਕਿ ਵੀ ਮੈਂ ਕਿੰਗ ਆਫ ਜੂਜ਼ ਹੈ, ਇਹ ਤਾਂ ਹੈ ਨਹੀਂ, ਔਰ ਇਸ ਲਈ ਇਹ ਬਲੈਸਫੇਮੀ ਕਰ ਰਿਹਾ, ਇਹ ਕੁਫਰ ਕਰ ਰਿਹਾ, ਔਰ ਇਹ ਜਿਹੜੀ ਇਹਨੂੰ ਇਹ ਮੌਤ ਦਿੱਤੀ ਜਾਏ ਜਿਹੜੀ ਕਿ ਸਲੀਬ ਤੇ ਚਾੜ ਕੇ ਹੈ। ਕਿਉਂਕਿ ਬਹੁਤ ਸਾਰਿਆਂ ਨੂੰ ਇਹ ਲੱਗਦਾ ਹੈ ਕਿ ਜਿਹੜਾ ਬਹੁਤ ਸਾਰੀ ਇਸਲਾਮਿਕ ਸ਼ਰਅ 'ਚ ਹੈ ਉਹ ਜਿਹੜਾ ਉਹਦੇ 'ਚ ਆ ਸਖਤੀ ਹੈ ਜਾਂ ਉਹ ਹੈ। ਇਸ ਗੱਲ ਦਾ ਧਿਆਨ ਰਹੇ
ਕਿ ਇਹ ਸਾਰੇ ਜਿਹੜੇ ਨੇ ਸੰਗਸਾਰ ਕਰਨਾ, ਪੱਥਰ ਮਾਰ-ਮਾਰ ਕੇ ਮਾਰਨਾ, ਜੀ ਇਹ ਵੀ ਯਹੂਦੀਆਂ ਦੇ ਹਵਾਲੇ ਨਾਲ ਹੀ ਉਹਨਾਂ ਦੇ ਲਾਅ ਸੀ। ਔਰ ਈਵਨ ਜੀਸਸ ਦੀ ਲਾਈਫ 'ਚ ਅਸੀਂ ਦੇਖਦੇ ਹਾਂ ਕਿ ਜੀਸਸ ਜਾ ਰਹੇ ਨੇ ਔਰ ਇੱਕ ਥਾਂ ਤੇ ਉਹਨਾਂ ਨੇ ਦੇਖਿਆ ਕਿ ਭਾਈ ਉੱਥੇ ਇਕੱਠੀ ਹੋਈ ਹੈ ਭੀੜ, ਉਹ ਇੱਕ ਔਰਤ ਨੂੰ ਪੱਥਰ ਮਾਰਨ ਲੱਗੇ ਨੇ। ਉਹਨਾਂ ਨੇ ਕੀ ਹੈ ਕਿਹਾ ਜੀ, ਕੀ ਹੈ? ਉਹਨਾਂ ਨੇ ਕਿਹਾ ਜੀ ਇਹ ਬਦਚਲਨ ਔਰਤ ਹੈ ਔਰ ਇਹ ਸਾਡਾ ਜਿਹੜਾ ਰਿਲੀਜੀਅਸ ਰੂਲ ਹੈ ਕਹਿੰਦਾ ਵੀ ਇਹਨੂੰ ਸੰਗਸਾਰ ਕਰੋ, ਪੱਥਰ ਮਾਰੋ। ਉਹਨੇ ਕਿਹਾ ਜੀ ਬਿਲਕੁਲ ਤੁਹਾਡਾ ਰੂਲ ਠੀਕ ਹੈ। ਹੁਣ ਇਹ ਦੇਖੋ ਵੀ ਇਹਨੂੰ ਪੱਥਰ ਉਹ ਮਾਰੇ ਜਿਹਨੇ ਆਪ ਗੁਨਾਹ ਨਾ ਕੀਤਾ। ਬਿਲਕੁਲ। ਸੋ ਜ਼ਾਹਰਾ ਤੌਰ ਤੇ ਇਸੇ ਤਰ੍ਹਾਂ ਜਦੋਂ ਸੂਲੀ ਦਿੱਤੀ ਜਾਂਦੀ ਸੀ ਉਦੋਂ ਵੀ ਇਹ ਸੀ ਕਿ ਜਿਹੜਾ ਸਲੀਬ ਹੈ ਭਾਰਾ ਲੱਕੜ ਦਾ, ਉਹਨੂੰ ਜਿਹਨੂੰ ਸਲੀਬ ਤੇ ਚਾੜਿਆ ਜਾਣਾ ਉਹ ਖੁਦ ਚੁੱਕ ਕੇ ਉਹਨੂੰ ਲਿਜਾਂਦਾ ਸੀ। ਸੋ ਅਸੀਂ ਬਹੁਤ ਸਾਰੀਆਂ ਫਿਲਮਾਂ ਹਾਲੀਵੁੱਡ ਦੀਆਂ ਔਰ ਦੂਸਰੀਆਂ ਬਣੀਆਂ ਹੋਈਆਂ ਕਿ ਲੋਕ ਕਿਵੇਂ ਜ਼ਲੀਲ ਕਰਦੇ ਨੇ, ਕਿਵੇਂ ਬੰਦਾ ਡਿੱਗਦਾ ਹੈ, ਕਿਵੇਂ ਮਗਰੋਂ ਛਾਂਟੇ ਮਾਰ ਰਹੇ ਨੇ। ਔਰ ਇੱਥੇ ਹੀ ਬਸ ਨਹੀਂ, ਉਹਨਾਂ ਨੇ ਜਿਸ ਥਾਂ ਤੇ ਜੀਸਸ ਨੂੰ ਕ੍ਰੂਸੀਫਾਈ ਕੀਤਾ ਨਾਲ 2 ਹੋਰ ਕ੍ਰਿਮੀਨਲਸ ਜਿਹੜੇ ਨੇ ਉਹ ਵੀ ਕੀਤੇ ਗਏ, ਦੱਸਣ ਦੇ ਲਈ ਕਿ ਜੀ ਇਹ ਕੋਈ ਸਨ ਆਫ ਗॉड ਜਾਂ ਕੋਈ ਹੋਲੀ ਮੈਸੇਜ ਜਾਂ ਕੋਈ ਅਵੇਕਨਿੰਗ ਮੈਸੇਜ ਨਹੀਂ ਹੈ। ਇਹ ਤਾਂ ਇਹਨਾਂ ਦੇ ਲੋਕਾਂ ਨੇ ਹੀ ਫਤਵਾ ਦਿੱਤਾ ਹੈ ਕਿ ਇਹਨੇ ਕੁਫਰ ਕਮਾਇਆ। ਔਰ ਜ਼ਾਹਰਾ ਤੌਰ ਤੇ ਉਦੋਂ ਇਹ ਹੁੰਦਾ ਹੈ ਕਿ ਜਦੋਂ ਉਹਨੂੰ ਸਲੀਬ ਦਿੱਤੀ ਜਾਂਦੀ, ਸਲੀਬ ਤੇ ਚਾੜਨ ਦੀ ਸਜ਼ਾ, ਰੋਮਨ ਬਾਦਸ਼ਾਹ ਜਿਹੜਾ ਉਹ ਚਰਮਚੀ ਦੇ ਵਿੱਚ ਆਪਣੇ ਹੱਥ ਧੋ ਰਿਹਾ ਹੁੰਦਾ ਹੈ, ਜਿਹਨੂੰ ਕਹਿੰਦੇ ਕਿ ਆਈ ਐਮ ਵਾਸ਼ਿੰਗ ਮਾਈ ਹੈਂਡਸ ਆਫ ਦਿਸ ਸਿਨ, ਕਿ ਵੀ ਮੈਂ ਇਹ ਪਾਪ ਨਹੀਂ ਕੀਤਾ। ਔਰ ਜ਼ਾਹਰਾ ਤੌਰ ਤੇ ਮੈਂ ਸਮਝਦਾ ਹਾਂ ਵੀ ਇਹ ਜਿਹੜੀ ਫਿਰੌਨੀਅਤ ਜਿਹੜੀ ਫਿਰੌਨ ਚੋਂ ਆਈ ਔਰ ਉਸ ਕਿਸਮ ਦੀ ਸੋਚ, ਔਰ ਜਦੋਂ ਕ੍ਰਿਸਚੈਨਿਟੀ ਦਾ ਅੱਜ ਦਾ ਇਹ ਬਿਲੀਵ ਹੁੰਦਾ ਹੈ ਕਿ ਉਹ ਸਾਰਿਆਂ ਦੇ ਪਾਪਾਂ ਲਈ ਸਲੀਬ ਤੇ ਚੜੇ, ਇਹ ਇੱਕ ਵੱਖਰੀ ਗੱਲ ਹੈ ਵੀ ਉਹਨਾਂ ਦੀ ਇੰਟਰਪ੍ਰੀਟੇਸ਼ਨ ਕੀ ਹੈ। ਪਰ ਮੈਂ ਸਮਝਦਾ ਹਾਂ ਵੀ ਹਰ ਸ਼ਹੀਦ ਜਿਹੜਾ ਉਹ ਇਹ ਮੈਸੇਜ ਦੇ ਰਿਹਾ ਹੁੰਦਾ ਹੈ। ਔਰ ਇਹ ਸ਼ਹੀਦ ਲਫ਼ਜ਼ ਫਾਰਸੀ ਦਾ ਜਿਸ ਦਾ ਮਤਲਬ ਹੈ ਗਵਾਹੀ ਦੇਣ ਵਾਲਾ। ਹੁਣ ਗਵਾਹੀ ਸ਼ਹਾਦਤ ਨੂੰ ਵੀ ਕਹਿੰਦੇ ਨੇ ਔਰ ਇਹ ਗਵਾਹੀ ਰੱਬ ਦੀ ਦਰਗਾਹ 'ਚ ਹੁੰਦੀ ਹੈ ਕਿ ਇਸ ਧਰਤੀ ਤੇ ਤੇਰੇ ਇਨਸਾਨੀ ਇਸ ਖਲਕਤ ਦੇ ਵਿੱਚ ਬੇਸ਼ੱਕ ਇੱਕ ਪਾਸੇ ਜ਼ੁਲਮ ਕਰਨ ਵਾਲੇ ਲੋਕ ਵੀ ਨੇ, ਪਰ ਈਮਾਨ ਦੇ ਉੱਤੇ, ਸੱਚ ਦੇ ਉੱਤੇ ਖਲੋ ਕੇ ਆਪਣਾ ਆਪ ਕੁਰਬਾਨ ਕਰਨ ਵਾਲੇ ਵੀ ਜਿਹੜੇ ਨੇ ਉਹ ਮੌਜੂਦ ਨੇ। ਔਰ ਇਹੀ ਰੱਬ ਦੀ ਦਰਗਾਹ 'ਚ ਗਵਾਹੀ ਹੈ, ਸ਼ਹਾਦਤ ਹੈ। ਔਰ ਫਿਰ ਉਹਨਾਂ ਦੀ ਇੱਕ ਵੱਖਰੀ ਕਹਾਣੀ ਹੈ ਕ੍ਰਿਸਚੈਨਿਟੀ ਦੀ ਕਿ ਜਿਹੜੇ ਕਿਵੇਂ ਉਹ ਤੀਸਰੇ ਦਿਨ ਉਸ ਕਬਰ 'ਚੋਂ ਨਿਕਲ ਆਏ ਔਰ ਉਹਨਾਂ ਦੀ ਜਿਹੜੀ ਹੈ ਉਹ ਉਵੇਂ ਹੀ ਨੇ। ਔਰ ਫਿਰ ਜਦੋਂ ਅਸੀਂ ਐਂਡ ਡੇ ਦਾ, ਕਿਆਮਤ ਦੀ ਗੱਲ ਕਰਦੇ ਹਾਂ ਇਸਲਾਮ ਦੇ ਹਵਾਲੇ ਨਾਲ, ਉਹਨਾਂ ਦੇ ਡੂਮਸ ਡੇ ਦੀ ਗੱਲ ਹੈ। ਤੇ ਇਹੀ ਜਿਹੜੇ ਨੇ ਇਸਲਾਮ ਦੇ ਵਿੱਚ ਯਕੀਨ ਹੈ ਕਿ ਹਜ਼ਰਤ ਮਹਿੰਦੀ ਜਿਹੜੇ ਨੇ ਉਹ ਇਨਫੈਕਟ ਜੀਸਸ ਦਾ ਹੀ ਰੂਪ ਹੋਣਗੇ ਔਰ ਉਹ ਸਾਰੀਆਂ ਜਿਹੜਾ ਹਿਸਾਬ ਕਿਤਾਬ ਹੁੰਦਾ ਹੈ, ਕਿਆਮਤ ਦੀ ਗੱਲ ਅਕਸਰ ਹੁੰਦੀ ਹੈ ਔਰ ਉਹਨਾਂ ਦੇ ਲਈ ਜਿਹੜਾ ਹੈ ਉਹ ਜੀਸਸ ਉਸ ਦਿਨ ਸਾਰੇ ਜਿਹੜੇ ਮਰੇ ਹੋਏ ਨੇ ਉਹ ਕਿੰਗਡਮ ਆਫ ਹੈਵਨ ਦੇ ਵਿੱਚ ਜਾਣਗੇ। ਔਰ ਇਹੀ ਕਾਰਨ ਹੈ ਕਿ ਗਜ਼ਲਾ ਬੜੇ ਵੱਡੇ ਸੂਫੀ ਫਕੀਰ ਹੋਏ ਨੇ, ਉਹ ਜਦੋਂ ਜੀਸਸ ਨੂੰ ਐਡਰੈਸ ਕਰਦੇ ਨੇ ਤੇ ਰੂਹਾਂ ਦਾ ਪੈਗੰਬਰ ਕਹਿੰਦੇ ਨੇ। ਸੋ ਇਹ ਜਿਹੜਾ ਇਸ ਗੱਲ ਦਾ ਧਿਆਨ ਰਹੇ ਕਿ ਇਸਲਾਮ ਦੇ ਵਿੱਚ ਜੀਸਸ ਹਜ਼ਰਤ ਈਸਾ ਦੇ ਤੌਰ ਤੇ, ਇਹ ਵੱਖਰੀ ਗੱਲ ਹੈ ਕਿ ਇਸਲਾਮਿਕ ਵਰਲਡ ਦੇ ਵਿੱਚ ਕੋਈ ਕ੍ਰਿਸਮਸ ਨਹੀਂ ਮਨਾਈ ਜਾਂਦੀ, ਪਰ ਮੈਂ ਇਹ ਸਮਝਦਾ ਵੀ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਦਾ ਬੇਸ ਔਰ ਇਹਦੇ 'ਚ ਕਾਫੀ ਹੱਦ ਤੱਕ ਫਿਰ 15ਵੀਂ 16ਵੀਂ ਸਦੀ ਦੇ ਵਿੱਚ ਵੀ ਜਿਹੜੀ ਈਸਾਈਅਤ ਯੂਰਪ ਦੇ ਵਿੱਚ ਫੈਲੀ, ਉਹਨਾਂ ਨੇ ਇਸਲਾਮ ਦੇ ਖਿਲਾਫ, ਹਜ਼ਰਤ ਸਾਹਿਬ ਦੇ ਖਿਲਾਫ ਜਿਹੜਾ ਉਹ ਬਹੁਤ ਕੁਝ ਨੈਗੇਟਿਵਿਟੀ ਕੀਤੀ। ਕੁਝ ਪਿਕਟੋਰੀਅਲ ਐਵੀਡੈਂਸਿਸ ਵੀ ਮੌਜੂਦ ਨੇ ਜਾਂ ਦੂਜੇ, ਉਹਨਾਂ ਨੇ ਇਸ ਸਾਰੇ ਨੂੰ ਜਿਹੜਾ ਉਹ ਇੱਕ ਡਿਫਰੈਂਟ ਸ਼ੇਪ ਦਿੱਤੀ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਜਿਹੜਾ ਹਜ਼ਰਤ ਈਸਾ ਦਾ ਜਾਂ ਜੀਸਸ ਕ੍ਰਾਈਸਟ ਦਾ ਮੈਸੇਜ ਹੈ ਉਹ ਮੁਹੱਬਤ ਦਾ, ਪਿਆਰ ਦਾ, ਹਰ ਇੱਕ ਇਨਸਾਨ ਦੇ ਕੰਮ ਆਉਣ ਦਾ, ਔਰ ਉਹ ਇੱਕ ਜ਼ਿੰਦਗੀ ਆਪਣੇ ਆਪ ਦੇ ਵਿੱਚ ਇੱਕ ਰੱਬ ਦਾ ਸੁਨੇਹਾ ਦੇਣ ਵਾਲੇ ਦੇ ਤੌਰ ਤੇ ਮੌਜੂਦ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੱਡੇ ਲੈਵਲ ਦੇ ਉੱਤੇ ਸਾਡੇ ਈਸਾਈ ਭਾਈਚਾਰੇ ਨੇ ਇਸ ਪੀਰੀਅਡ 'ਚ ਆਪਣਾ ਫੈਲਾਅ ਕੀਤਾ ਔਰ ਖ਼ਾਸ ਤੌਰ ਤੇ ਐਜੂਕੇਸ਼ਨ ਔਰ ਸੇਵਾ, ਜਿਵੇਂ ਹਸਪੀਟਲਸ ਨੇ, ਚੈਰਿਟੀਜ਼ ਦੇ, ਸਾਡੇ ਉਸ ਖਿੱਤੇ 'ਚ ਮਦਰ ਟੈਰੇਸਾ ਜਿਹਦਾ ਸੰਬੰਧ ਯੂਗੋਸਲਾਵੀਆ ਦੇ ਨਾਲ ਸੀ, ਕਿਵੇਂ ਉਹ ਸੇਂਟ ਆਫ ਗਟਰਸ ਜਿਹਨੂੰ ਕਿਹਾ ਜਾਂਦਾ ਸੀ, ਉਹਨੇ ਕਿੰਨੇ ਵੱਡੇ ਆਪਣੇ ਜਿਹੜੇ ਮਿਸ਼ਨਰੀ ਸੈਂਟਰ ਔਰ ਸੇਵਾ ਦੇ ਪੱਖ ਤੋਂ ਉਹਨੇ ਅੱਗੇ ਤੋਰਿਆ, ਨੋਬਲ ਪ੍ਰਾਈਜ਼ ਵਿਨਰ ਵੀ ਹੈ। ਔਰ ਇਸੇ ਤਰ੍ਹਾਂ ਅੱਜ ਵੀ ਇਹ ਜਿੰਨੇ ਮਰਜ਼ੀ ਹਿੰਦੂਤਵੀ ਰੌਲਾ ਪਾ ਕੇ
ਮੁਸਲਮਾਨਾਂ ਈਸਾਈਆਂ ਘੱਟ ਗਿਣਤੀਆਂ ਦੇ ਖਿਲਾਫ ਜੋ ਮਰਜ਼ੀ ਕਰਨ, ਜੀ। ਇਹਨਾਂ ਚੋਂ 99% ਦੇ ਜਿਹੜੇ ਬੱਚੇ ਨੇ ਉਹ ਕੋਈ ਸੈਕਰਡ ਹਾਰਟ ਸਕੂਲ, ਕੋਈ ਮਦਰ ਮੈਰੀ ਸਕੂਲ, ਕੋਈ ਹੋਰ ਜਿਹੜੀਆਂ ਕ੍ਰਿਸਚੀਅਨ ਇੰਸਟੀਟਿਊਸ਼ਨਸ ਨੇ, ਸਾਰਾ ਨੈਟਵਰਕ ਐਜੂਕੇਸ਼ਨ ਦੇ ਲਿਹਾਜ਼ ਨਾਲ ਉਹਨਾਂ ਦਾ ਜਿਨ੍ਹਾਂ 'ਚ ਡਿਸਪਲਿਨ ਵੀ ਹੈ, ਅੰਗਰੇਜ਼ੀ ਵੀ ਹੈ, ਜ਼ਾਹਰ ਹੈ ਬਾਈਬਲ ਦੀ ਟੀਚਿੰਗ ਵੀ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਜਿਹੜੇ ਵੀ ਇਸ ਮਜ਼ਹਬ ਦੇ ਪੈਰੋਕਾਰ ਨੇ ਇਹ ਸਮਝਿਆ ਕਿ ਐਜੂਕੇਸ਼ਨ ਔਰ ਇਕਨੋਮਿਕਲ ਨੀਡਸ, ਅਸੀਂ ਹੋਰ ਤਾਂ ਗੱਲਾਂ ਬਹੁਤ ਕਰਦੇ ਹਾਂ, ਜਿਹੜੀ ਅਸਲ 'ਚ ਗੱਲ ਸੀ ਉਹ ਸਾਨੂੰ ਮੈਸੇਜ ਭੁੱਲਿਆ ਹੋਇਆ, ਕਿਉਂਕਿ ਜੇ ਅਸੀਂ ਇਸ ਸ਼ਹੀਦੀਆਂ ਦੇ ਸਫ਼ਰ ਦੀ ਗੱਲ ਵੀ ਕਰੀਏ ਤੇ ਜ਼ਾਹਿਰਾ ਤੌਰ ਦੇ ਉੱਤੇ 10ਵੇਂ ਪਾਤਸ਼ਾਹ ਦਾ ਇਹ ਫਰਮਾਨ ਹੈ ਕਿ ਗਰੀਬ ਕੀ ਰਸਨਾ ਕੋ ਗੁਰੂ ਕੀ ਗੋਲਕ ਜਾਣੋ, ਜੀ, ਕਿ ਵੀ ਅਸੀਂ ਇਹ ਸਮਝਦੇ ਹਾਂ ਵੀ ਸ਼ਾਇਦ ਅਖੰਡ ਪਾਠ ਔਰ ਗੁਰਦੁਆਰਿਆਂ 'ਚ ਸੋਨਾ ਔਰ ਦੂਸਰਾ ਜਿਹੜਾ ਇਹ ਸਾਡਾ ਕਲਿਆਣ ਕਰ ਦੇਗਾ, ਪਰ ਗੁਰੂ ਤਾਂ ਸਾਡੇ ਹੁਕਮ ਇਹ ਕਰਦੇ ਨੇ ਕਿ ਭਾਈ ਹਰ ਇੱਕ ਦੀ ਲੋੜ ਨੂੰ ਪੂਰਾ ਕਰਨਾ। ਜੇ ਤੁਸੀਂ ਗਰੀਬ ਦੀ ਲੋੜ ਪੂਰੀ ਕਰਦੇ ਹੋ ਤੇ ਸਮਝੋ ਕਿ ਤੁਹਾਡਾ ਪੈਸਾ, ਤੁਹਾਡਾ ਧਨ ਗੁਰੂ ਦੀ ਗੋਲਕ ਦੇ ਵਿੱਚ ਆ ਗਿਆ, ਗੁਰੂ ਕੋਲ ਪਹੁੰਚ ਗਿਆ। ਜੀ। ਹੁਣ ਇਹ ਬਹੁਤ ਵੱਡਾ ਮੈਸੇਜ ਹੈ ਔਰ ਮੈਂ ਸਮਝਦਾ ਹਾਂ ਵੀ ਕ੍ਰਿਸਚੀਅਨਿਟੀ ਨੇ ਇਹ ਜਿਹੜਾ ਸੇਵਾ ਦਾ ਪੱਖ ਹੈ, ਇਸ ਦੇ ਵਿੱਚ ਅਸੀਂ ਵੀ ਆਪਣੇ ਤੌਰ ਤੇ ਅੱਜ ਦੇਖਦੇ ਹਾਂ ਸਿੱਖ ਆਰਗੇਨਾਈਜੇਸ਼ਨਸ ਬਾਹਰ ਨਿਕਲ ਕੇ ਕੰਮ ਕਰਦੀਆਂ ਨੇ, ਪਰ ਅਸੀਂ ਬਹੁਤ ਵਕਤ ਜ਼ਾਇਆ ਕੀਤਾ, ਬਹੁਤ ਕੁਝ ਸਾਡਾ ਫੋਕਸ ਜਿਹੜਾ ਹੈ ਉਹ ਆਪਣੇ ਦਾਇਰਾ ਕਾਰ 'ਚ ਰਿਹਾ। ਇਹ ਮੈਸੇਜ ਜਿਹੜਾ ਇਨਸਾਨੀਅਤ ਦਾ, ਪਿਆਰ ਦਾ, ਇਹ ਚਾਰਜ ਫੇਰੇ ਜਾਣਾ ਚਾਹੀਦਾ। ਔਰ ਜਿੱਥੇ ਅਸੀਂ ਆਪਣੇ ਸਾਰੇ ਹੀ ਈਸਾਈ ਭਾਈਚਾਰੇ ਨੂੰ ਜਿਹੜਾ ਹੈ ਉਹ ਜਿਹੜੀ ਕ੍ਰਿਸਮਸ ਦੀ ਖੁਸ਼ ਆਮਦੀਦ ਔਰ ਵੈਲਕਮ ਔਰ ਜੀ ਆਇਆਂ ਸਾਰੇ ਲਫ਼ਜ਼ ਕਹਿੰਦੇ, ਉੱਥੇ ਅੱਜ ਇੱਕ ਬੜਾ ਅਹਿਮ ਦਿਨ ਜਿਹਦੇ ਲਈ ਜਦੋਂ ਅਸੀਂ ਅਕਸਰ ਆਪਣੀ ਪੋਲੀਟੀਕਲ ਜਿਹੜੀ ਹੈ ਅੱਜ ਹਾਲਤ ਵੱਲ ਦੇਖਦੇ ਹਾਂ, ਭਾਰਤ ਦੇ ਨਕਸ਼ੇ 'ਚ ਕਿਵੇਂ 30 ਮਿਲੀਅਨ ਸਿੱਖ ਕੌਮ ਕੈਦ ਹੈ, ਕਿਵੇਂ 47 ਤੋਂ ਹੁਣ ਤੱਕ ਇਹਨਾਂ 72 ਸਾਲਾਂ ਦੇ ਵਿੱਚ ਇੱਕ ਤੋਂ ਬਾਅਦ ਇੱਕ ਸਿੱਖ ਨਸਲਕੁਸ਼ੀ ਜਿਹੜੀ ਹੈ ਉਹ ਸਾਡੀ ਹੋਈ, ਔਰ ਅੱਜ ਵੀ ਹੁਣ ਉਹ ਹਿੰਦੀ ਹਿੰਦੁਸਤਾਨ ਦੇ ਦਾਅਵੇਦਾਰ ਜਿਨ੍ਹਾਂ ਦੇ ਕੋਲ ਅੱਜ ਪੋਲੀਟੀਕਲ ਪਾਵਰ ਹੈ, ਤੇ ਫਿਰ ਉਹ ਬੜੀ ਪਿਆਰੀ ਸ਼ਖਸੀਅਤ ਜਿਨ੍ਹਾਂ ਦੇ ਕੋਲ ਵੇਲੇ ਤੋਂ ਪਹਿਲਾਂ ਦੇਖ ਸਕਣ ਦੀ ਸਮਰੱਥਾ ਰੱਬ ਨੇ ਦਿੱਤੀ ਸੀ, ਜਿਨ੍ਹਾਂ ਦੀ ਇੰਟੈਗਰਿਟੀ, ਇਮਾਨਦਾਰੀ ਔਰ ਸਾਫ਼ਗੋਈ ਅੱਜ ਕੁੱਲ ਜ਼ਮਾਨਾ ਮੰਨਦਾ, ਕਾਇਦੇ ਆਜ਼ਮ ਮੁਹੰਮਦ ਅਲੀ ਜਿੰਨਾ, ਉਹਨਾਂ ਦਾ ਅੱਜ ਜਨਮ ਦਿਨ ਵੀ ਹੈ। ਪਾਕਿਸਤਾਨ 'ਚ ਨੈਸ਼ਨਲ ਹੌਲੀਡੇ ਹੈ, ਇੱਥੇ ਵੀ ਜਿਹੜਾ ਇਸ ਦਿਨ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ, ਔਰ ਉਹਨਾਂ ਦਾ ਜਨਮ 25 ਦਸੰਬਰ 1876 ਨੂੰ ਕਰਾਚੀ ਸ਼ਹਿਰ ਦੇ ਵਿੱਚ ਹੋਇਆ। ਔਰ ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ 143 ਵਰੇ ਹੋ ਚੁੱਕੇ ਨੇ, ਲੇਕਿਨ ਦੁਨੀਆ ਦੇ ਵਿੱਚ ਬਹੁਤ ਲੋਕ ਆਉਂਦੇ ਨੇ, ਜਾਂਦੇ ਨੇ, ਪਰ ਉਹ ਇਨਸਾਨ ਜਿਨ੍ਹਾਂ ਦੀ ਜ਼ਿੰਦਗੀ ਆਪਣੀ ਵੀ ਸੈਲਫ ਪ੍ਰੋਗਰੈਸ ਲੋਕ ਕਰਦੇ ਨੇ, ਬੜੇ ਬੜੇ ਵਪਾਰੀ ਬਣਦੇ ਨੇ, ਬੜੇ ਬੜੇ ਹੋਰ ਰਈਸ ਬਣ ਜਾਂਦੇ ਨੇ, ਲੇਕਿਨ ਇੱਕ ਇਨਸਾਨ ਆਪਣੀ ਦੂਰਅੰਦੇਸ਼ੀ ਦੇ ਨਾਲ, ਆਪਣੀ ਲਿਆਕਤ ਦੇ ਨਾਲ ਆਪਣੇ ਲੋਕਾਂ ਨੂੰ, ਅੱਜ ਪਾਕਿਸਤਾਨ ਦੀ ਆਬਾਦੀ 200 ਮਿਲੀਅਨ ਤੋਂ ਜ਼ਿਆਦਾ ਹੈ, 220 ਮਿਲੀਅਨ ਹੈ ਤੋਂ ਜ਼ਿਆਦਾ, ਬੰਗਲਾਦੇਸ਼ ਦੀ ਵੀ ਇੰਨੀ ਕੁ ਹੋਏਗੀ। ਹੁਣ ਜੇ ਅਸੀਂ ਇਹ ਦੇਖੀਏ ਕਿ ਜੇ 450 ਮਿਲੀਅਨ ਲੋਕ, ਬੇਸ਼ੱਕ ਬੰਗਲਾਦੇਸ਼ ਅੱਡ ਹੋ ਗਿਆ ਲੇਕਿਨ ਇਸਲਾਮਿਕ ਮੁਲਕ ਹੈ, ਉੱਥੇ ਇਸਲਾਮ ਮਹਿਫੂਜ਼ ਹੈ, ਔਰ ਭਾਰਤ ਵਿੱਚ 200 ਮਿਲੀਅਨ ਮੁਸਲਮਾਨ ਕਿਵੇਂ ਲਿੰਚਿੰਗ ਦਾ ਸ਼ਿਕਾਰ ਹੋ ਰਹੇ ਨੇ, ਕਿਵੇਂ ਉਹਨਾਂ ਨੂੰ ਸਟੇਟਲੈਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੇ ਫਿਰ ਇਹ ਲਗਭਗ 500 ਮਿਲੀਅਨ ਪਾਕਿਸਤਾਨ ਔਰ ਬੰਗਲਾਦੇਸ਼ ਦੇ ਜੇ ਦੋਨੋਂ ਮੈਂ ਕੰਬਾਈਨ ਕਰਦੇ ਹਾਂ ਮੁਸਲਮਾਨਾਂ ਨੂੰ ਬਾਰ-ਬਾਰ ਇਸ ਗੱਲ ਲਈ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਾਇਦੇ ਆਜ਼ਮ ਮੁਹੰਮਦ ਅਲੀ ਜਿੰਨਾ ਦਾ, ਕਿ ਜਿਨ੍ਹਾਂ ਨੇ, ਜੇ ਮੈਂ ਇਹ ਅੰਗਰੇਜ਼ੀ ਦਾ ਫਰੇਜ਼ ਹੈ ਕਿ ਹੀ ਡਰਾਡ ਵਿਕਟਰੀ ਆਊਟ ਆਫ ਦਾ ਜਾਜ਼ ਆਫ ਡਿਫੀਟ, ਕਿ ਇੱਕ ਪਾਸੇ ਕਿਸ ਕਿਸਮ ਦਾ ਮਾਹੌਲ ਕਾਂਗਰਸ ਨੇ, ਜਿਨ੍ਹਾਂ 'ਚ ਗਾਂਧੀ, ਨਹਿਰੂ, ਸੈਕੂਲਰਿਜ਼ਮ ਔਰ ਇਸ ਕਿਸਮ ਦੇ ਉਹਨਾਂ ਦੇ ਮੰਤਰ, ਜਿਨ੍ਹਾਂ ਥੱਲੇ ਇੱਕ ਵੱਡਾ ਹਿੱਸਾ ਮੁਸਲਮਾਨਾਂ ਦਾ ਵੀ, ਜਿਨ੍ਹਾਂ ਦੀ ਅਗਵਾਈ ਉਸ ਵੇਲੇ ਮੌਲਾਨਾ ਅਬੁਲ ਕਲਮ ਆਜ਼ਾਦ ਜਾਂ ਡਾਕਟਰ ਮੁਹੰਮਦ ਜੌਹਰ ਜਾਂ ਇੱਕ ਸਟੇਜ ਤੇ ਉਸ ਤੋਂ ਪਹਿਲਾਂ ਅਲੀ ਬ੍ਰਦਰਜ਼ ਔਰ ਹੋਰ ਵੀ ਲੋਕ ਜਿਹੜੇ ਨੇ ਉਸ ਸਪੈਲ ਥੱਲੇ ਆਏ, ਔਰ ਜ਼ਾਹਿਰ ਹੈ ਕਾਇਦੇ ਆਜ਼ਮ ਨੇ ਆਪਣਾ ਪੋਲੀਟੀਕਲ ਸਫ਼ਰ, ਹਾਲਾਂ ਉਹਨਾਂ ਦੀ ਜਦੋਂ ਅਸੀਂ ਜ਼ਿੰਦਗੀ ਦੀ ਸ਼ੁਰੂਆਤ ਦੇਖਦੇ ਹਾਂ ਕਿ
ਇੱਕ ਮਿਡਲ ਕਲਾਸ ਫੈਮਿਲੀ, ਵਪਾਰੀ ਫੈਮਿਲੀ, ਇਸਮਾਈਲੀ ਜਿਨ੍ਹਾਂ ਦੇ ਨਾਲ ਜੁੜਦਾ ਹੈ, ਔਰ ਖੋਜਾ ਜਿਹੜਾ ਕਬੀਲਾ ਜੀ ਕਾਠੀਆਵਾੜ ਗੁਜਰਾਤ ਜਿਹੜਾ ਅੱਜ ਹੈ, ਉਸ ਦਾ ਹਿੱਸਾ ਬਚਪਨ ਕਰਾਚੀ 'ਚ ਗੁਜ਼ਾਰਿਆ, ਐਜੂਕੇਸ਼ਨ ਬੰਬੇ 'ਚ ਹੋਈ। ਪਿਤਾ ਨੇ ਦੇਖਦੇ ਆ ਕਿ ਭਾਈ ਬੱਚਾ ਅੱਗੇ ਜਾਏ, ਇੱਕ ਜਿਹੜਾ ਤੁਸੀਂ ਉਹਨੂੰ ਇੰਟਰਨਸ਼ਿਪ ਕਹਿੰਦੇ ਨੇ ਅੱਜ, ਜੀ ਇੱਕ ਉਹਨਾਂ ਦੇ ਵਪਾਰੀ ਦੋਸਤ ਉਹਨਾਂ ਦੇ ਨਾਲ ਉਹ ਲੰਡਨ ਭੇਜਿਆ। 3 ਸਾਲ ਉਦੋਂ ਪੜ੍ਹਾਈ ਹੁੰਦੀ ਸੀ, ਖਰਚਾ ਵੀ ਦੇ ਕੇ ਭੇਜਿਆ। ਉੱਥੇ ਜਾ ਕੇ ਉਹਨਾਂ ਨੇ ਕਿਹਾ ਵੀ ਮੈਂ ਇਹ ਵਪਾਰੀ ਨਹੀਂ ਕਰਨਾ, ਔਰ ਲਿੰਕਨ ਇਨ ਜਿਹੜਾ ਬੜਾ ਰੈਪਿਊਟਡ ਲੀਗਲ ਇੰਸਟੀਟਿਊਸ਼ਨ ਸੀ ਜਿੱਥੋਂ ਲਾਇਰ ਵਗੈਰਾ ਬਣ ਕੇ ਨਿਕਲਦੇ ਸੀ, ਉਹਦੇ 'ਚ ਉਹਨਾਂ ਨੇ ਦਾਖਲਾ ਲਿਆ। ਪਿਤਾ ਨਾਰਾਜ਼ ਵੀ ਹੋਏ, ਔਰ ਇਹ ਵੀ ਇੱਕ ਅਸੀਂ ਦੇਖਦੇ ਹਾਂ ਕਿ ਕਿਵੇਂ ਜਿਨ੍ਹਾਂ ਨੇ ਕੋਈ ਹਿਸਟਰੀ ਬਣਾਉਣੀ ਹੁੰਦੀ ਹੈ ਉਹਨਾਂ ਦਾ ਕਿਵੇਂ ਉਹ ਸਾਰਾ ਜੀਵਨ ਘੜਿਆ ਜਾਂਦਾ ਹੈ। ਔਰ ਉਸ ਇੰਗਲੈਂਡ ਦੀ ਸੁਸਾਇਟੀ 'ਚ ਰਹਿੰਦੇ ਆ ਅੱਜ ਵੀ। ਜੇ ਅਸੀਂ ਆਪਣੇ ਵੱਡੀ ਗਿਣਤੀ ਜਿਹੜੇ ਲੋਕ ਇੱਥੇ 50-50 ਸਾਲ ਤੋਂ ਵੀ ਆਏ ਹੋਏ ਨੇ, ਉਹਨਾਂ ਦੇ ਵਿੱਚ ਇੱਕ ਕੰਪਲੈਕਸ ਹੈ, ਅਹਿਸਾਸੇ ਕਮਤਰੀ ਹੈ, ਘਟੀਆਪਨ ਦਾ ਅਹਿਸਾਸ ਹੈ। ਜਦੋਂ ਗੋਰੇ ਦੇ ਸਾਹਮਣੇ ਬੈਠਦੇ ਨੇ ਉਹਦੀ ਅੱਖ 'ਚ ਅੱਖ ਪਾ ਕੇ ਗੱਲ ਨਹੀਂ ਕਰ ਸਕਦੇ, ਚਿੱਟੀ ਚਮੜੀ ਦਾ ਕੰਪਲੈਕਸ ਉਹਨਾਂ ਨੂੰ ਮਾਰਦਾ। ਪਰ ਕਾਇਦੇ ਆਜ਼ਮ ਨੇ ਜੇ ਲੇਟਰ ਜੋ ਉਹਨਾਂ ਨੇ ਪਾਕਿਸਤਾਨ ਬਣਾਉਣ ਦੇ ਲਈ ਜਿੱਥੇ ਉਹਨਾਂ ਨੇ ਗਾਂਧੀ ਔਰ ਨਹਿਰੂ ਦੇ ਡਿਜ਼ਾਈਨਸ ਨੂੰ ਡਿਫੀਟ ਕੀਤਾ, ਉੱਥੇ ਅੰਗਰੇਜ਼ ਕੋਈ ਕੰਪਲੈਕਸ ਉਹਨਾਂ 'ਚ ਨਹੀਂ ਸੀ। ਔਰ ਉਹਨਾਂ ਦੇ ਜਦੋਂ ਅਸੀਂ ਲਾਈਫ ਦੀਆਂ ਬਹੁਤ ਸਾਰੀਆਂ ਘਟਨਾਵਾਂ ਸਮਾਂ ਸੀਮਾ ਕਰਕੇ ਮੈਂ ਡਿਸਕਸ ਨਹੀਂ ਕਰ ਸਕਦਾ ਕਿ ਅੰਗਰੇਜ਼ ਇਸ ਗੱਲ ਨੂੰ ਸਮਝਦੇ ਸੀ ਕਿ ਬੰਦਾ ਕੱਬਾ ਵੀ ਹੈ ਔਰ ਇਹ ਬੰਦੇ ਦੇ ਨਾਲ ਤੁਸੀਂ ਇਫ ਐਂਡ ਬਟ ਕਰਕੇ ਨਹੀਂ ਨਿਕਲ ਸਕਦੇ। ਔਰ ਉਹਨਾਂ ਦੀ ਇਹ ਸਾਰੀ ਟ੍ਰੇਨਿੰਗ ਜਦੋਂ ਇੰਗਲੈਂਡ ਦੇ ਵਿੱਚ ਨੇ, ਜੇ ਉਹਨਾਂ ਨੇ ਉਹ ਡਰੈਸਅਪ ਹੋਣਾ ਜਿਹਨੂੰ ਕਹਿੰਦੇ ਨੇ ਇਮੈਕੂਲੇਟ ਡਰੈਸਿੰਗ, ਲੰਬਾ ਦੁਬਲਾ ਉਹਨਾਂ ਦਾ ਸਰੀਰ ਸੀ ਔਰ ਅੰਗਰੇਜ਼ੀ ਸੂਟ, ਔਰ 200 ਤੋਂ ਜ਼ਿਆਦਾ ਉਹਨਾਂ ਕੋਲ ਸੂਟ ਹੈ। ਹੁਣ ਉਹਨਾਂ ਦੇ ਪੈਰਾਗ੍ਰਾਫ ਜਿਹੜੀ ਇੱਕ ਵਾਰੀ ਉਹਨਾਂ ਨੇ ਟਾਈ ਬੰਨੀ, ਉਹ ਉਹਨਾਂ ਨੇ ਦੁਬਾਰਾ ਨਹੀਂ ਬੰਨੀ। ਪਰ ਇਹ ਨਹੀਂ ਹੈ ਕਿ ਉਹਨਾਂ ਨੇ ਅੱਜ ਦੇ ਲੀਡਰਾਂ ਵਾਂਗ ਆਪਣੇ ਲੋਕਾਂ ਨੂੰ ਲੁੱਟਿਆ ਜਾਂ ਕੋਈ ਕੀਤਾ ਆਪਣੀ ਕਮਾਈ ਦੇ ਨਾਲ। ਸੋ ਜਦੋਂ ਅਸੀਂ ਇੰਟੈਗ੍ਰਿਟੀ ਦੀ ਗੱਲ ਕਰਦੇ ਹਾਂ, ਬੇਸ਼ੱਕ ਉਹ 5 ਵੇਲੇ ਦੇ ਨਮਾਜ਼ੀ ਨਹੀਂ ਸੀ, ਉਹਨਾਂ ਦੀ ਟ੍ਰੇਨਿੰਗ ਦਾ ਹਿੱਸਾ ਡਿਫਰੈਂਟ, ਪਰ ਕੁਦਰਤ ਨੇ ਉਹਨਾਂ ਨੂੰ ਇੱਕ ਵੱਖਰੇ ਰੋਲ ਦੇ ਲਈ ਤਿਆਰ ਕੀਤਾ ਜਿਹਦੇ ਥੱਲੇ ਉਹਨਾਂ ਨੇ ਲਾਅ ਦੀ ਐਜੂਕੇਸ਼ਨ ਵੀ ਲਈ। ਔਰ ਉਹ ਸਾਰੇ ਹੀ ਜਿਹੜੇ ਟ੍ਰੇਟ ਸੀ ਜਿਹੜੇ ਬ੍ਰਿਟਿਸ਼ ਸੁਸਾਇਟੀ ਦੇ, ਜਿਹੜੇ ਕਿ ਉਹ ਐਜ਼ ਏ ਰੂਲਰ ਦੂਸਰਿਆਂ ਦੇ ਉਹਨਾਂ ਨੂੰ ਚੰਗੀ ਤਰ੍ਹਾਂ ਦੇਖਿਆ। ਇਹੀ ਕਾਰਨ ਹੈ ਕਿ ਜਦੋਂ ਉਹਨਾਂ ਨੇ ਬੰਬਈ ਦੇ ਵਿੱਚ, ਜਦੋਂ ਉਦੋਂ ਬੰਬੇ ਸੀ, ਅੱਜ ਤਾਂ ਮੁੰਬਈ ਬਣਾ ਦਿੱਤਾ ਹੈ, ਉਹ ਪ੍ਰੈਕਟਿਸ ਦੇ ਲਈ ਖਲੋਤੇ ਅਦਾਲਤਾਂ ਦੇ ਵਿੱਚ। ਤੇ ਜੱਜ ਵੀ ਜਿਹੜੇ ਨੇ ਉਹ ਫਿਰ ਜਿਹਨੂੰ ਕਹਿੰਦੇ ਨੇ ਵੀ ਉਹ ਉਹਨਾਂ ਨੂੰ ਲਫ਼ਜ਼ ਨਹੀਂ ਸੀ ਆਉਂਦੇ ਹੁੰਦੇ, ਜਦੋਂ ਉਹਨਾਂ ਦਾ ਜਿਹੜਾ ਦਾ ਸਟਾਈਲ, ਉਹਨਾਂ ਦੀ ਪ੍ਰੈਜੈਂਟੇਸ਼ਨ ਦਾ ਸਟਾਈਲ, ਔਰ ਉਹਨਾਂ ਨੇ ਹਰ ਉਹ ਕੇਸ ਜਿਹੜਾ ਵਿਗੜਿਆ ਵੀ ਹੁੰਦਾ ਸੀ ਔਰ ਉਸ ਨੂੰ ਉਹਨਾਂ ਨੇ, ਔਰ ਇਹੀ ਨਹੀਂ ਹੈ ਇਹ ਬਾਅਦ 'ਚ ਅੱਜ ਜੋ ਮਰਜ਼ੀ ਇਹ ਨਫ਼ਰਤ ਫੈਲਾਣ, ਕਾਇਦੇ ਆਜ਼ਮ ਜਿਹਦਾ ਮਤਲਬ ਹੀ ਹੁੰਦਾ ਹੈ ਗ੍ਰੇਟ ਲੀਡਰ। ਔਰ ਮੈਂ ਸੱਚਮੁੱਚ ਸਮਝਦਾ ਵੀ ਇਹ ਇੱਕ ਗ੍ਰੇਟ ਲੀਡਰ ਦੇ ਇਹੀ ਹਿੱਸੇ ਆਉਂਦਾ ਹੈ ਕਿ ਉਹ ਆਪਣੀ ਲੋਕਾਂ ਨੂੰ ਗੁਲਾਮੀ 'ਚੋਂ ਕੱਢ ਕੇ ਲੈ ਜਾਏ। ਹੁਣ ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਉਹਨਾਂ ਨੇ ਇੱਕ ਸਟੇਜ ਤੇ ਬਾਲ ਕ੍ਰਿਸ਼ਨ ਗੋਖਲੇ ਵਰਗੇ, ਉਹਨਾਂ ਨੂੰ ਜਦੋਂ ਮੰਡਲੇ ਜਾਂ ਦੂਜੇ ਉਹਨਾਂ ਦਾ ਕੇਸ ਵੀ ਲੜਿਆ। ਸ਼ਹੀਦ ਭਗਤ ਸਿੰਘ ਦਾ ਜਦੋਂ ਫਾਂਸੀ ਦੀ ਸਜ਼ਾ ਔਰ ਉਹਨਾਂ ਨੇ ਜੇਲ੍ਹ 'ਚ ਜਿਹੜੀ ਹੈ ਭੁੱਖ ਹੜਤਾਲ ਰੱਖੀ, ਉਹਨਾਂ ਦੀ ਅੱਜ ਵੀ ਹਿਸਟੋਰੀਕਲ ਸਪੀਚ ਹੈ ਜਿਹੜੀ ਉਹਨਾਂ ਨੇ ਅਸੈਂਬਲੀ 'ਚ ਖਲੋ ਕੇ ਦਿੱਤੀ, ਜਦੋਂ ਕਿ ਬਾਕੀਆਂ ਦੇ ਮੂੰਹ 'ਚ ਘੁੰਗਣੀਆਂ ਪਾਈਆਂ ਹੋਈਆਂ ਸੀ। ਸਾਕਾ ਨਨਕਾਣਾ ਸਾਹਿਬ ਦੇ ਵੇਲੇ ਸਿੱਖਾਂ ਦੇ ਨਾਲ ਉਹ ਖਲੋਤੇ, ਔਰ ਉਹਨਾਂ ਦੀ ਕੋਈ ਵੀ ਕੋਰਟ ਜਿਹੜੀ ਹੈ, ਮੈਨੂੰ ਹਾਲਾਂ ਕਈ ਵਾਰੀ ਕੁਛ ਵੀਰ ਕਹਿਣਗੇ ਕਿ ਜੀ ਤੁਸੀਂ ਜ਼ਿਆਦਾ ਐਡਵੋਕੇਸੀ, ਮੈਂ ਕਿਹਾ ਨਹੀਂ, ਜਦੋਂ ਤੁਸੀਂ ਰੋਲ ਮਾਡਲ, ਇਹ ਠੀਕ ਹੈ ਵੀ ਉਹਨਾਂ ਨੇ ਆਪਣੀ ਕੌਮ ਦਾ ਕਰਨਾ ਸੀ, ਉਹਨਾਂ ਨੇ ਕੀਤਾ। ਸਿੱਖ ਕੌਮ ਨੂੰ ਉਹਨਾਂ ਨੇ, ਮੈਂ ਕਿਹਾ ਕੋਈ ਕੋਰਟ ਦੱਸ ਦਿਓ ਉਹਨਾਂ ਦੀ, ਕੋਈ ਡਿਸੀਜਨ ਦੱਸ ਦਿਓ, ਜਾਂ ਕੋਈ ਉਹਨਾਂ ਦੇ ਮੂੰਹ ਜਿਹੜਾ ਉਹਨਾਂ ਨੇ ਕਦੇ ਸਿੱਖਾਂ ਨੂੰ ਐਜ਼ ਏ ਕੌਮ ਨਾ ਮੰਨਿਆ ਹੋਏ ਜਾਂ ਸਿੱਖਾਂ ਦੇ ਖਿਲਾਫ। ਮੈਂ ਕਿਹਾ ਜੇ ਸਾਡੀ ਲੀਡਰਸ਼ਿਪ ਨੂੰ ਹੀ ਜੇ ਉਹੀ ਸਮਝਣ ਤੋਂ ਇਨਕਾਰੀ ਸੀ, ਔਰ ਅਸੀਂ ਅਕਸਰ ਇਹ ਕੋਟ ਕਰਦੇ ਹਾਂ, ਔਰ 20ਵੀਂ ਸਦੀ ਦੇ ਸਿੱਖ ਫਿਲਾਸਫਰ ਸਰਦਾਰ ਕਪੂਰ ਸਿੰਘ ਜਿਨ੍ਹਾਂ ਨੇ ਆਪਣੀ ਕਿਤਾਬ ਸਾਚੀ ਸਾਖੀ 'ਚ ਇਹ ਕੋਟ ਕੀਤਾ ਕਿ ਵੀ ਕਿਵੇਂ ਉਹਨਾਂ ਨੇ ਕਾਇਦੇ ਆਜ਼ਮ ਨੇ ਸਰ ਸੋਭਾ ਸਿੰਘ ਜਿਹੜਾ ਦਿੱਲੀ, ਨਵੀਂ ਦਿੱਲੀ ਬਣੀ ਆ, ਉਹਦੇ 'ਚ ਬਣਾਉਣ ਵਾਲੇ ਵੱਡੇ ਠੇਕੇਦਾਰਾਂ 'ਚ ਸੀ। ਖੁਸ਼ਵੰਤ ਸਿੰਘ ਜਰਨਲਿਸਟ ਦਾ ਪਿਓ ਔਰ ਕਾਇਦੇ ਆਜ਼ਮ ਦਾ ਦੋਸਤ ਸੀ ਸਰ ਸੋਭਾ ਸਿੰਘ, ਔਰ ਖੁਸ਼ਵੰਤ ਸਿੰਘ ਦੇ ਵਿਆਹ ਦੇ ਵਿੱਚ ਵੀ ਕਾਇਦੇ ਆਜ਼ਮ ਸ਼ਾਮਲ ਹੋਏ। ਔਰ ਉਹਦੇ 'ਚ ਉਹਨਾਂ ਨੇ ਉਹਨੂੰ ਕਿਹਾ, ਜਿਹੜਾ ਸਰਦਾਰ ਕਪੂਰ ਸਿੰਘ ਨੇ ਸਾਚੀ ਸਾਖੀ 'ਚ ਕੋਟ ਕੀਤਾ ਹੈ, ਉਹ 40s ਦਾ ਦੌਰ ਸੀ ਜਦੋਂ ਕਿ ਗ੍ਰੇ ਏਰੀਆ ਸੀ। ਇਹ ਨਹੀਂ ਹੈ, ਸਿੱਖ ਲੀਡਰਸ਼ਿਪ ਬਾਰੇ ਵੀ
ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਨਹੀਂ ਹੈ ਕਿ ਜੇ ਕੋਈ ਖਾਲਿਸਤਾਨ ਦੰਦਾ ਸੀ ਤੇ ਸਿੱਖ ਲੀਡਰਾਂ ਨੇ ਗ੍ਰੇ ਏਰੀਆ ਸੀ, ਤੁਸੀਂ ਨੈਗੋਸ਼ੀਏਟ ਕਰ ਰਹੇ ਸੀ, ਤੁਸੀਂ ਦੇਖ ਰਹੇ ਸੀ ਕੀ ਹੈ। ਕਾਇਦੇ ਆਜ਼ਮ ਨੇ ਓਪਨ ਜਿਹਨੂੰ ਕਹਿੰਦੇ ਨੇ ਇੱਕ ਬਲੈਂਕ ਚੈੱਕ ਵਾਂਗ ਸਿੱਖ ਲੀਡਰਸ਼ਿਪ ਨੂੰ ਕਿਹਾ ਤੁਸੀਂ ਜਿਹੜੀਆਂ ਮਰਜ਼ੀਆਂ ਸ਼ਰਤਾਂ ਲਿਖ ਦਿਓ, ਮੈਂ ਉੱਤੇ ਦਸਤਖਤ ਕਰ ਦਿਆਂਗਾ, ਤੁਸੀਂ ਜਿਹੜਾ ਇਹ ਡਿਵੀਜ਼ਨ ਨਾ ਕਰੋ, ਹਿੱਸਾ ਆਟੋਨਮਸ ਪੰਜਾਬ ਤੁਹਾਡਾ ਹਿੱਸਾ, ਕੋਈ ਲਾਅ ਐਸਾ ਨਹੀਂ ਹੋਏਗਾ ਜਿਹੜਾ ਤੁਹਾਡੀ ਮਰਜ਼ੀ ਤੋਂ ਬਿਨਾਂ ਪਾਸ ਹੋਏ, ਪ੍ਰੈਜ਼ੀਡੈਂਟ ਔਰ ਪ੍ਰਾਈਮ ਮਿਨਿਸਟਰ ਉਹਨਾਂ ਚੋਂ ਇੱਕ ਸਿੱਖ ਹੋਏਗਾ ਔਰ ਇਹ ਰੀਜਨ। ਔਰ ਉਹਨਾਂ ਨੇ ਸੁਜੈਸਟਿਵ ਵੀ ਸੀ ਕਿ ਭਾਈ ਇਹ ਬਾਉਂਡਰੀ ਇੱਥੇ ਤੱਕ ਹੋ ਸਕਦੀ ਹੈ, ਇਹ 6-7 ਸਿੱਖ ਸਟੇਟਾਂ ਨੇ, ਪਟਿਆਲਾ, ਨਾਭਾ, ਜੀਂਦ, ਕਲਸੀਆਂ, ਕਪੂਰਥਲਾ, ਇਹ ਸੈਂਟਰ ਬਣ ਸਕਦਾ ਹੈ, ਇਹਦੀ ਐਕਸਟੈਂਸ਼ਨ ਇਵੇਂ ਹੋ ਸਕਦੀ ਹੈ। ਪਰ ਸਿੱਖ ਲੀਡਰਸ਼ਿਪ ਤਾਂ ਜਿਸ ਲੈਵਲ ਤੇ ਸੀ ਤੇ ਉਦੋਂ ਹੀ ਉਹਨਾਂ ਨੇ ਫਿਰ ਜਿਹੜਾ ਜਿਸਟ ਹੈ ਜਿਹੜੀ ਉਹਨਾਂ ਦੀ ਸਟੇਟਮੈਂਟ ਸਰ ਕਪੂਰ ਸਿੰਘ ਕਾਇਦੇ ਆਜ਼ਮ ਦੇ ਹਵਾਲੇ ਨਾਲ ਹੀ ਕਹਿੰਦੇ ਨੇ ਕਿ ਉਹਨਾਂ ਨੇ ਕਿਹਾ ਕਿ ਸਿੱਖਸ ਆਰ ਪੋਲੀਟੀਕਲੀ ਨਾਈਵ, ਕਿ ਸਿੱਖ ਸਿਆਸੀ ਤੌਰ ਤੇ ਅਨਾੜੀ ਨੇ। ਦੇ ਹੈਵ ਸੀਨ ਹਿੰਦੂਜ਼ ਐਜ਼ ਦਾ ਕੋ-ਸਲੇਵਸ ਬਟ ਵੈਨ ਦੇ ਵਿਲ ਸੀ them ਐਜ਼ ਦਾ ਰੂਲਰਸ they will see their true face when Hindus will be the masters and Sikhs will be the slaves। ਕਿ ਸਿੱਖਾਂ ਨੇ ਹਿੰਦੂਆਂ ਨੂੰ ਸਹਿ ਗੁਲਾਮ ਦੇ ਤੌਰ ਤੇ ਦੇਖਿਆ, ਪਰ ਜਦੋਂ ਉਹਨਾਂ ਨੂੰ ਮਾਲਕ ਦੇ ਤੌਰ ਤੇ ਦੇਖਣਗੇ ਫਿਰ ਸਿੱਖ ਗੁਲਾਮ ਹੋਣਗੇ ਤੇ ਇਹ ਜਿਹੜੇ ਨੇ ਇਹ ਮਾਲਕ ਹੋਣਗੇ। ਸੋ ਮੈਂ ਸਮਝਦਾ ਕਿ ਵੀ ਉਹ ਜਿਵੇਂ ਪੰਜਾਬੀ ਦਾ ਇੱਕ ਹੈ ਕਿ ਵੀ ਅੱਜ ਯਾਦ ਆਇਆ ਮੈਨੂੰ ਉਹ ਸੱਜਣ ਜਿਹਦੇ ਮਗਰ ਉਲਾਂਬੜਾ ਜਗਦਾ ਹੈ, ਜੀ ਉਲਾਂਬੇ ਦੇਈ ਜਾਓ ਕਿ ਜੀ ਦੇਸ਼ ਵੰਡ ਦਿੱਤਾ, ਫਲਾਣਾ ਕਰਤਾ, ਟਿਮਕਾ ਕਰ ਦਿੱਤਾ। ਮੈਂ ਸਮਝਦਾ ਵੀ ਅੱਜ ਜਿੰਨੀ ਰੈਲੇਵੈਂਸ ਪਾਕਿਸਤਾਨ ਦੀ ਔਰ 200 ਮਿਲੀਅਨ ਮੁਸਲਮਾਨ ਭਾਰਤ ਦਾ, ਜੇ ਫਾਰੂਕ ਅਬਦੁੱਲਾ ਜਿਹਨੂੰ ਡਿਟੈਂਸ਼ਨ ਥੱਲੇ ਲਿਜਾਇਆ ਜਾ ਰਿਹਾ 5 ਅਗਸਤ ਵਾਲੇ ਦਿਨ, ਉਹ ਜਾਂਦਾ ਜਾਂਦਾ ਵੀ ਉੱਚੀ ਉੱਚੀ ਕਹਿ ਰਿਹਾ ਕਿ ਕਾਇਦੇ ਆਜ਼ਮ ਵਾਜ਼ ਰਾਈਟ ਜਦੋਂ ਉਹਨੇ ਮੇਰੇ ਪਿਓ ਨੂੰ ਕਿਹਾ ਸੀ ਕਿ ਇਤਬਾਰ ਨਹੀਂ, ਉਹਦੇ ਮੂੰਹ ਵੀ ਕਾਇਦੇ ਆਜ਼ਮ ਨੇ ਗ੍ਰੇਟ ਲੀਡਰ। ਹਾਲਾਂ ਉਦੋਂ ਨਾ ਸ਼ੇਖ ਅਬਦੁੱਲਾ ਨੇ ਸੁਣਿਆ ਕਾਇਦੇ ਆਜ਼ਮ ਨੂੰ, ਨਾ ਮਾਸਟਰ ਤਾਰਾ ਸਿੰਘ ਨੇ ਸੁਣਿਆ। ਸੋ ਅਸੀਂ ਸਮਝਦੇ ਹਾਂ ਕਿ ਬਹੁਤ ਵਾਰ ਇਤਿਹਾਸ ਇੱਕ ਸਬਕ ਹੁੰਦਾ ਹੈ। ਹੁਣੀ ਸਹੀ ਘੱਟੋ ਘੱਟ ਇੰਨੀ ਬਰਬਾਦੀ ਤੋਂ ਬਾਅਦ ਜੇ ਅੱਜ ਵੀ ਸਾਨੂੰ ਇਹ ਸਮਝ ਆ ਜਾਏ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਦੇ ਬਾਵਜੂਦ ਕਿ ਇਹਨਾਂ 70-72 ਸਾਲਾਂ ਦੇ ਵਿੱਚ ਪਾਕਿਸਤਾਨ ਬਹੁਤ ਦੁਸ਼ਵਾਰੀਆਂ 'ਚੋਂ ਗੁਜ਼ਰਿਆ, ਅੱਜ ਵੀ ਗੁਜ਼ਰ ਰਿਹਾ ਹੈ, ਭਾਰਤ ਉਹਨਾਂ ਲਈ ਬਹੁਤ ਡਿਫਿਕਲਟੀਜ਼ ਪੈਦਾ ਕਰ ਰਿਹਾ ਹੈ, ਕਸ਼ਮੀਰ ਦਾ ਕੀ ਹਾਲ ਕਰ ਦਿੱਤਾ ਹੈ। ਲੇਕਿਨ ਇਹਦੇ ਬਾਵਜੂਦ ਜੇ 72 ਸਾਲ 'ਚ ਪਾਕਿਸਤਾਨ ਨਾ ਸਿਰਫ ਸਰਵਾਈਵ ਕੀਤਾ ਹੈ, ਦੁਨੀਆ ਦੀ ਇੱਕ ਵੱਡੀ 6ਵੀਂ-7ਵੀਂ ਮਿਲਟਰੀ ਪਾਵਰ ਹੈ, ਇੱਕ ਨਿਊਕਲੀਅਰ ਪਾਵਰ ਹੈ, ਇਸਲਾਮਿਕ ਵਰਲਡ ਦੇ ਵਿੱਚ ਵੀ ਸਾਊਦੀ ਅਰੇਬੀਆ ਵੀ ਖਿੱਚ ਰਿਹਾ ਕਿ ਕਿਤੇ ਮੇਰੀ ਛਾਤੀ ਚੋਂ ਨਿਕਲ ਕੇ ਟਰਕੀ ਵਾਲਿਆਂ ਨਾਲ ਨਾ ਜੱਫੀ ਪਾ ਲਏ, ਮਲੇਸ਼ੀਆ ਦਾ ਮਹਾਤਰ ਔਰ ਜਿਹੜਾ ਅਰਡੋਗਨ ਟਰਕੀ ਦਾ ਉਹ ਵੀ ਜਿਹੜਾ ਉਹਨਾਂ ਦੀ ਪਾਕਿਸਤਾਨ ਦੀ ਦੋਸਤੀ ਭਾਲਦਾ। ਤੇ ਇਹਦਾ ਮਤਲਬ ਇਹ ਹੈ, ਔਰ ਜੋ ਭਾਰਤ ਦੇ ਮੁਸਲਮਾਨ ਕਹਿ ਰਹੇ ਨੇ ਕਾਸ਼ ਅਸੀਂ ਉਦੋਂ ਇਤਬਾਰ ਨਾ ਕੀਤਾ ਹੁੰਦਾ ਇਹਨਾਂ ਤੇ ਔਰ ਉਧਰ ਜੁੜੇ ਹੁੰਦੇ। ਸੋ ਮੈਂ ਸਮਝਦਾ ਵੀ ਇਸ ਤੋਂ ਵੱਡੀ ਹੋਰ ਕੋਈ ਟ੍ਰਿਬਿਊਟ ਨਹੀਂ ਹੁੰਦੀ ਕਿ ਲੀਡਰ ਔਰ ਸਟੇਟਸਮੈਨ ਦੇ ਵਿੱਚ ਇਹ ਫਰਕ ਹੁੰਦਾ। ਲੀਡਰ ਬਹੁਤ ਵਾਰ ਮਾਸਟਰ ਤਾਰਾ ਸਿੰਘ ਕਰਾਊਡ ਪੁਲਰ ਸੀ, 5-5 ਲੱਖ ਸਿੱਖ ਦਿੱਲੀ 'ਚ ਇਕੱਠਾ ਹੋ ਜਾਂਦਾ ਸੀ ਉਹਨੂੰ ਸੁਣਨ ਦੇ ਲਈ, ਬੜੇ ਉਸ ਦੇ ਸੋਹਲੇ। ਪਰ ਜਦੋਂ ਫੈਸਲਾ ਲੈਣਾ ਜਿਹੜਾ ਹੁੰਦਾ ਜਿਹਦੇ 'ਚ ਕਿ ਤੁਸੀਂ ਜਿਹਨੂੰ ਕਹਿੰਦੇ ਸੀ ਥਰੂ ਕਰ ਸਕੋ। ਹੁਣ ਇੱਕ ਪਾਸੇ ਗਾਂਧੀ ਨੂੰ, ਨਹਿਰੂ ਨੂੰ ਇਹ ਐਡੋਰ ਕਰ ਰਹੀ ਸੀ ਸਾਡੀ ਲੀਡਰਸ਼ਿਪ, ਇਹਨਾਂ ਦੇ ਉੱਤੇ ਇਤਬਾਰ ਕਰ ਰਹੀ ਸੀ, ਤੇ ਕਾਇਦੇ ਆਜ਼ਮ ਖਾਦੇ ਨੂੰ ਕਹਿ ਰਿਹਾ ਸੀ ਕਿ ਜੀ ਵੈਨ ਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ। ਫਿਰ ਜਦੋਂ ਤੁਹਾਨੂੰ ਪਤਾ ਹੈ ਧੋਖਾ ਤਾਂ ਤੁਸੀਂ ਨਹੀਂ ਖਾਦੇ। ਔਰ ਸਟੇਟਸਮੈਨ ਦਾ ਮਤਲਬ ਇਹ ਹੁੰਦਾ ਕਿ ਉਹਨਾਂ ਨੇ ਆਪਣੇ ਲੋਕਾਂ ਦੇ ਲਈ, ਠੀਕ ਹੈ ਕਿ ਇਸ ਦਾ ਅਲਾਮਾ ਇਕਬਾਲ ਜਿਨ੍ਹਾਂ ਨੇ ਕਾਇਦੇ ਆਜ਼ਮ ਇੱਕ ਸਟੇਜ ਤੇ ਉਹ ਇੰਗਲੈਂਡ ਦੇ ਵਿੱਚ ਹੀ ਜਾ ਕੇ ਬੈਠ ਗਏ ਸੀ, 2 ਸਾਲ ਸ਼ਾਇਦ ਰਹੇ, ਉਹਨਾਂ ਨੇ ਉਹਨਾਂ ਨੂੰ ਚਿੱਠੀਆਂ ਲਿਖ ਕੇ ਸੱਦਿਆ, ਜਿਹੜੇ ਹਿਸਟੋਰੀਕਲ ਲੈਟਰਸ ਨੇ ਕਿ ਭਾਈ ਆਓ ਤੁਸੀਂ ਕੌਮ ਦੀ ਬੇੜੀ ਜਿਹੜੀ ਆ ਉਹ ਬੰਨੇ ਲਾ ਸਕਦੇ ਹੋ। ਕਿਉਂਕਿ ਅਲਾਮਾ ਇਕਬਾਲ ਨੇ ਐਜ਼ ਏ ਫਿਲਾਸਫਰ, ਐਜ਼ ਏ ਥਿੰਕਰ ਇਹ ਦੇਖ ਲਿਆ ਸੀ ਕਿ ਜੇ ਇਸਲਾਮ ਨੂੰ ਬਰੇ ਸਗੀਰ ਦੇ ਅੰਦਰ, ਸਬ ਕੰਟੀਨੈਂਟ ਦੇ ਅੰਦਰ ਜਿਉਂਦਾ ਰਹਿਣਾ ਤੇ ਫਿਰ ਮੁਲਕ ਤੋਂ ਬਿਨਾਂ, ਔਰ ਇਹ ਅਸੀਂ ਅਕਸਰ ਆਪਣੇ ਪ੍ਰੋਗਰਾਮਾਂ 'ਚ ਡਿਸਕਸ ਕਰਦੇ ਕਿ ਹਿੰਦੂ ਤਵੀਆਂ ਦੀਆਂ ਨੀਤੀਆਂ ਕੀ ਸੀ, ਕਿਵੇਂ ਜਦੋਂ 1937 ਦੇ ਵਿੱਚ ਪ੍ਰੋਵਿੰਸਿਸ ਦੇ ਵਿੱਚ ਕਾਂਗਰਸ ਦੀ ਹਕੂਮਤ ਬਣੀ, ਕਿਵੇਂ ਉਹ ਹਿੰਦੂਤਵਾ ਦਾ ਏਜੰਡਾ ਲਿਆਏ, ਔਰ ਕਿਵੇਂ ਕਾਇਦੇ ਆਜ਼ਮ ਨੇ ਇਮਾਨਦਾਰੀ ਨਾਲ ਅਖੀਰ ਤੱਕ ਇਹ ਕੋਸ਼ਿਸ਼ ਕੀਤੀ ਕਿ ਜੇ
ਮੁਸਲਮਾਨ ਪ੍ਰੋਵਿੰਸਸ ਦੇ ਵਿੱਚ ਉਹਨਾਂ ਦੇ ਰਾਈਟ ਸੇਫ ਹੋ ਜਾਂਦੇ ਨੇ ਕਨਸਟੀਟਿਊਸ਼ਨਲੀ, ਔਰ ਉਹਦੇ 'ਚ ਡਾਇਰੈਕਟ ਸਿੰਪਲ ਮੈਜੋਰਿਟੀ ਨਾਲ ਕਾਂਸਟੀਟਿਊਐਂਟ ਅਸੈਂਬਲੀ ਦੇ ਫੈਸਲੇ ਦੀ ਲਾਈਨ ਨਹੀਂ ਹੁੰਦੀ, ਤੇ ਉਹ ਕੋਈ ਵੀ ਉਹਨਾਂ ਦਾ ਤਾਂ ਡ੍ਰੀਮ ਸੀ ਕਿ ਵੀ ਬੇਸ਼ੱਕ ਇਹ 2 ਯੂਨਿਟਸ ਵੀ ਬਣ ਗਈਆਂ ਨੇ, ਇਹਨਾਂ ਦੇ ਰਿਲੇਸ਼ਨ ਇਵੇਂ ਹੀ ਹੋਣ ਜਿਵੇਂ ਅਮਰੀਕਾ ਤੇ ਕੈਨੇਡਾ ਦੇ ਨੇ। ਉਹਨਾਂ ਨੇ ਕੋਟ ਕੀਤਾ ਔਰ ਇਸੇ ਤਰ੍ਹਾਂ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ, ਉਹ ਕੋਈ ਜਿਹੜੇ ਨੇ ਇੰਪੈਕੇਬਲ ਉਹਨਾਂ ਦੀ ਜਿਹੜੇ ਕ੍ਰੈਡੈਂਸ਼ੀਅਲ ਸੀ, ਇਮਾਨਦਾਰੀ, ਔਰ ਕਾਸ਼ ਕਿ ਉਹਨਾਂ ਤੋਂ ਬਾਅਦ ਦੇ ਇਮੀਡੀਏਟ ਬਾਅਦ ਤੋਂ ਲੈ ਕੇ ਹੁਣ ਤੱਕ ਪਾਕਿਸਤਾਨ ਦੇ ਰੂਲਰ ਹਾਕਮ ਇਸ ਗੱਲ ਨੂੰ ਸਮਝ ਸਕਦੇ ਕਿ ਪਾਕਿਸਤਾਨ ਕਿੰਨੀ ਵੱਡੀ ਗਿਫਟ ਹੈ। ਉਹਨਾਂ ਦੇ ਵਿੱਚ ਵੀ ਉਸ ਲੈਵਲ ਦੀ ਇਮਾਨਦਾਰੀ ਹੁੰਦੀ, ਇੰਟੈਗ੍ਰਿਟੀ ਹੁੰਦੀ। ਇਹ ਨਾ ਹੁੰਦਾ ਕਿ ਵੀ ਤੁਸੀਂ ਲੋਕਾਂ ਨੂੰ ਲੁੱਟ ਕੇ, ਆਪਣੇ ਲੋਕਾਂ ਨੂੰ ਲੁੱਟ ਕੇ ਆਪਣੇ ਘਰ ਭਰ ਰਹੇ ਹੋ, ਤੇ ਅੱਜ ਪਾਕਿਸਤਾਨ ਦਾ ਕੋਈ ਹੋਰ ਹੀ ਹੁੰਦਾ ਉਸ ਦਾ ਰੰਗ ਢੰਗ। ਪਰ ਇਹਦੇ ਬਾਵਜੂਦ ਮੈਂ ਸਮਝਦਾ ਵੀ ਕੌਮਾਂ ਦੀ ਜ਼ਿੰਦਗੀ 'ਚ ਉਤਰਾ ਚੜ੍ਹਾਅ ਆਉਂਦੇ ਨੇ, ਔਰ ਅਸੀਂ ਜਿੱਥੇ ਅੱਜ ਇਸ ਮੁਬਾਰਕ ਦਿਨ ਦੇ ਮੌਕੇ ਪਾਕਿਸਤਾਨੀ ਕੌਮ ਨੂੰ ਮੁਬਾਰਕਬਾਦ ਦਿੰਦੇ, ਉੱਥੇ ਅਸੀਂ ਇਹ ਆਸ ਵੀ ਕਰਦੇ ਕਿ ਪਾਕਿਸਤਾਨ ਜਦੋਂ ਕਿ ਇਸ ਪਾਸੇ ਸਿੱਖ ਜਿਨ੍ਹਾਂ ਦੀ ਲੀਡਰਸ਼ਿਪ ਨੇ 72 ਸਾਲ ਪਹਿਲਾਂ ਇੱਕ ਵੱਡਾ ਗੁਨਾਹ ਕੀਤਾ ਹੈ, ਔਰ ਅੱਜ ਜਦੋਂ ਅਸੀਂ ਇਸ ਸਾਰੇ ਨੂੰ ਸਮਝ ਰਹੇ ਹਾਂ, ਦੇਖ ਰਹੇ ਹਾਂ, ਖਾਲਿਸਤਾਨ ਦੀ ਸਟਰਗਲ ਬਾਦਸਤੂਰ ਜਾਰੀ ਹੈ, ਤੇ ਬਹੁਤ ਜਲਦੀ ਰੱਬ ਦੀ ਜੇ ਬਖਸ਼ਿਸ਼ ਹੋਈ ਤੇ ਖਾਲਿਸਤਾਨ ਮੁਲਕ ਇਹਨਾਂ ਦੋਨਾਂ ਹੀ ਜਮਨਾ ਪਾਰ ਦੀ ਇਹ ਗੰਗਾ ਜਮਨੀ ਤਹਿਜ਼ੀਬ ਵਾਲੇ ਹਿੰਦੂਤਵੀ ਔਰ ਇਧਰ ਵਾਘਾ ਪਾਰ ਦਾ ਮੁਲਕ ਪਾਕਿਸਤਾਨ, ਅਸੀਂ ਬਤੌਰੇ ਨੇਬਰ ਜਿਹੜਾ ਇੱਕ ਬਫਰ ਸਟੇਟ ਦੇ ਤੌਰ ਤੇ ਜਿਹੜਾ, ਔਰ ਅਸੀਂ ਸੱਚਮੁੱਚ ਉਸ ਡ੍ਰੀਮ ਨੂੰ ਪੂਰਾ ਕਰਾਂਗੇ ਜਿਹੜਾ ਕਦੇ ਕਾਇਦੇ ਆਜ਼ਮ ਨੇ ਇੰਡੀਆ ਪਾਕਿਸਤਾਨ ਨੂੰ ਅਮਰੀਕਾ ਕੈਨੇਡਾ ਦੇ ਵਾਂਗ ਦੇਖਿਆ ਸੀ। ਖਾਲਿਸਤਾਨ ਭਵਿੱਖ ਦਾ, ਮੁਸਤਕਬਲ ਦਾ ਖਾਲਿਸਤਾਨ ਔਰ ਪਾਕਿਸਤਾਨ ਇਵੇਂ ਹੀ 2 ਗੁਆਂਢੀ ਦੇਸ਼ ਬਣ ਕੇ ਇੱਕ ਦੂਸਰੇ ਦੇ ਨਾਲ ਤਾਵਨ ਕਰਕੇ ਅਸੀਂ ਉਸ ਖਿੱਤੇ ਦੇ ਵਿੱਚ ਇਨਸਾਨੀਅਤ ਦਾ, ਮੁਹੱਬਤ ਦਾ, ਖੁਸ਼ਹਾਲੀ ਦਾ ਸੁਨੇਹਾ ਦੇਵਾਂਗੇ। ਔਰ ਕਰਤਾਰਪੁਰ ਕੋਰੀਡੋਰ ਜਿਹੜਾ 9 ਨਵੰਬਰ 2018 ਨੂੰ ਜਿਸ ਦੀ ਸ਼ੁਰੂਆਤ 2019 ਨੂੰ ਜਿਸ ਨੂੰ ਫੰਕਸ਼ਨਲ ਕੀਤਾ ਇਮਰਾਨ ਖਾਨ ਸਾਹਿਬ ਦੀ ਹਕੂਮਤ ਨੇ, ਔਰ ਜਿਵੇਂ ਦੋਵੇਂ ਪਾਸਿਆਂ ਦਾ ਪਿਆਰ ਇੱਕ ਦੂਸਰੇ ਤੋਂ ਡੁੱਲ ਕੇ ਪੈਂਦਾ, ਇੱਕ ਦੂਸਰੇ ਤੋਂ ਕੁਰਬਾਨ ਹੋਣ ਦੀ ਗੱਲ ਹੈ, ਇਹੀ ਮੁਹੱਬਤ ਜਿਹੜੀ ਹੈ ਇਹਨਾਂ 2 ਹਮਸਾਏ ਮੁਲਕਾਂ ਦੇ ਵਿੱਚ ਭਵਿੱਖ ਦੇ ਵਿੱਚ ਹੋਏਗੀ। ਸੋ ਸਾਰੀ ਪਾਕਿਸਤਾਨੀ ਕੌਮ ਨੂੰ ਬਹੁਤ ਮੁਬਾਰਕਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਪੇਜ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ